Indian origin Canadian MP shares video of Khalistani supporters claiming to create trouble at temple in Surrey. Chandra Arya urges government to step and take action. Last week, Khalistan supporters verbally abused a Sikh family outside a Sikh Gurdwara in Surrey, according to some reports. Now it appears the same Khalistan group wants to create trouble at Hindu Lakshmi Narayan Mandir in Surrey. All these are being done in the name of freedom of speech and expression. Like a broken record, I am again asking Canadian authorities to step in and take action. Underscoring that Hindu temples have remained targets for attacks over the past few years. ਜੇ ਮੰਦਰ ਤੇ ਹਮਲਾ ਹੁੰਦਾ ਦੱਸੋ ਕਿੱਥੇ ਫੜੇ ਨੇ ਕੌਣ ਨੇ ਤੁਹਾਡੇ ਕੋਲ ਸੀਸੀਟੀਵੀ ਕੈਮਰੇ ਨੇ ਕੈਨੇਡਾ ਦੀ ਪੁਲਿਸ ਜਿਹੜੀ ਆ ਉਹ ਕਾਰਵਾਈ ਤਾਂ ਕਰਦੀ ਹੈ ਜਦੋਂ ਰਿਪੋਰਟ ਹੋਏ ਪਰ ਜੇ ਤੁਸੀਂ ਝੂਠ ਹੀ ਬੋਲਣਾ ਹੇਟ ਕ੍ਰਾਈਮਸ ਆਰ ਬੀਇੰਗ ਕਮਿਟਡ ਅਗੇਂਸਟ ਹਿੰਦੂ ਕੈਨੇਡੀਅਨਸ ਤੁਸੀਂ ਦੇਖੋ ਵੀ ਨੰਗੇ ਚਿੱਟੇ ਹੋ ਕੇ ਇਹਨੂੰ ਹਿੰਦੂ ਸਿੱਖ ਇਸ਼ੂ ਬਣਾਉਣਾ ਹੇਟ ਕ੍ਰਾਈਮ ਹਿੰਦੂ ਕੈਨੇਡੀਅਨਸ ਦੇ ਅਗੇਂਸਟ ਹੋ ਰਹੇ ਨੇ ਹੋਰ ਨੇ ਔਰ ਫਿਰ ਉਹ ਕਹਿੰਦਾ allowing these things to continue openly and publicly is not acceptable. ਜੇ ਕਿਸੇ ਪ੍ਰੋਟੈਸਟ ਦੇ ਵਿੱਚ ਕੋਈ ਸਿੱਖ ਨੌਜਵਾਨ ਜਿਹੜਾ ਉਹ ਐਡਰੈਸ ਕਰਦਿਆਂ ਕਹਿੰਦਾ ਕਿ ਵੀ ਇਹ ਕਾਤਲ ਨੇ ਹਰਦੀਪ ਸਿੰਘ ਨਿੱਜਰ ਦੇ ਇਹ ਸਾਡੇ ਅੰਦਰੂਨੀ ਮਾਮਲਿਆਂ 'ਚ ਇੰਟਰਫੀਅਰ ਕਰਦੇ ਨੇ ਇਹ ਸਾਡੀ ਸੋਵਰਨਿਟੀ ਨੂੰ ਵਾਇਓਲੇਟ ਕਰ ਰਹੇ ਨੇ ਗੁਰਦੁਆਰਿਆਂ 'ਚ ਆ ਕੇ ਇਹ ਜਿੱਥੇ ਵੀ ਜਾਣਗੇ ਅਸੀਂ ਇਹਨਾਂ ਦੇ ਖਿਲਾਫ ਪ੍ਰੋਟੈਸਟ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਵਰਜ਼ ਮੈਂ ਹਾਂ ਤੁਹਾਡੀ ਹੋਸਟ ਅਨਿਲ ਮਕੌਰ ਤੇ ਮੈਂ ਟੀਵੀ ਰਿਪੋਰਟ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ ਅੱਜ 21 ਨਵੰਬਰ 2023 8 ਮੱਘਰ ਨਾਨਕ ਚੌਥ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਦਾ ਦੱਸਿਓ ਵੀਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਪਲੇਟਫਾਰਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵੀਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਸੋ ਵੀਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਕੈਨੇਡਾ ਤੋਂ ਸਰਦਾਰ ਹਰਮਿੰਦਰ ਸਿੰਘ ਸੋਮਲ ਜੀ ਵੱਲੋਂ ਸੋ ਇਹਨਾਂ ਨੇ ਟੀਵੀ 84 ਦੇ ਟੀਮ ਦੀ ਸ਼ਲਾਘਾ ਕੀਤੀ ਹੈ ਕਿ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਖਾਸ ਕਰਕੇ ਡਾਕਟਰ ਅਮਨਜੀਤ ਸਿੰਘ ਜੀ ਜਿਹੜੇ ਨੇ ਉਹ ਜਿਹੜੀ ਸਿੱਖ ਕੌਮ ਨੂੰ ਉਜਾਗਰ ਕਰ ਰਹੇ ਨੇ ਔਰ ਜਿਹੜੀ ਨੌਜਵਾਨ ਪੀੜ੍ਹੀ ਹੈ ਉਸ ਨੂੰ ਖਾਲਿਸਤਾਨ ਦੇ ਮੁੱਦੇ ਤੋਂ ਜਾਣੂ ਕਰਵਾ ਰਹੇ ਨੇ ਸੋ ਉਹਨਾਂ ਨੇ ਇਸ ਕੰਮ ਦੀ ਸ਼ਲਾਘਾ ਕੀਤੀ ਹੈ ਔਰ ਇਹ ਵੀ ਕਿਹਾ ਹੈ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰੋ ਔਰ ਅਸੀਂ ਸਰਦਾਰ ਹਰਮਿੰਦਰ ਸਿੰਘ ਸੋਮਲ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਸਪਾਂਸਰ ਕੀਤਾ ਹੈ ਅਸੀਂ ਵੀ ਤੁਹਾਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਸੋ ਵੀਅਰਸ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿੰਦੂ ਤਵੀਆਂ ਵੱਲੋਂ ਭਾਰਤ ਅਤੇ ਪ੍ਰਦੇਸ਼ਾਂ ਵਿੱਚ ਸਿੱਖ ਕੌਮ ਦੇ ਖਿਲਾਫ ਨਫ਼ਰਤੀ ਪ੍ਰੋਪੇਗੈਂਡਾ ਜ਼ੋਰ ਸ਼ੋਰ ਨਾਲ ਜਾਰੀ ਹੈ ਔਰ ਕੈਨੇਡਾ ਦੇ ਇੱਕੋ ਇੱਕ ਹਿੰਦੂ ਤਵੀ ਐਮਪੀ ਚੰਦਰ ਆਰੀਆ ਵੱਲੋਂ ਕੈਨੇਡੀਅਨ ਸਿੱਖਾਂ ਦੇ ਖਿਲਾਫ ਖਾਲਿਸਤਾਨੀ ਮੁੱਦੇ ਨੂੰ ਲੈ ਕੇ ਪੂਰਾ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਔਰ ਉਸ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਹਿੰਦੂਆਂ ਦੇ ਖਿਲਾਫ ਹੇਟ ਕ੍ਰਾਈਮ ਹੋ ਰਹੇ ਨੇ ਪਰ ਕੈਨੇਡਾ ਸਰਕਾਰ ਇਸ ਤੇ ਕੋਈ ਕਾਰਵਾਈ ਨਹੀਂ ਕਰ ਰਹੀ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਵਿਚਾਰਾਂ
ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਹਰਮਿੰਦਰ ਸਿੰਘ ਸੋਮਲ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਇਹਨਾਂ ਦੇ ਨਾਲ ਵੀ ਮੁਲਾਕਾਤ ਪਿਛਲੀ ਕੈਨੇਡਾ ਫੇਰੀ ਵੇਲੇ ਹੋਈ ਟੋਰਾਂਟੋ 'ਚ, ਔਰ ਇਹ ਸਾਡੇ ਉਹ ਵੀਰ ਨੇ ਜਿਹੜੇ ਲਗਾਤਾਰਤਾ ਨਾਲ ਪਿਛਲੇ 27-28 ਸਾਲ ਤੋਂ ਅੱਜ ਦੀ ਆਵਾਜ਼ ਪ੍ਰੋਗਰਾਮ ਰਾਹੀਂ ਵੀ ਜੁੜੇ ਹੋਏ ਨੇ, ਪੰਥ ਨਾਲ ਪਿਆਰ ਕਰਦੇ ਨੇ, ਦਰਦ ਰੱਖਦੇ ਨੇ, ਔਰ TV 84 ਦੇ ਹਮਦਰਦ ਵੀ, ਐਡਮਾਇਰਰ ਵੀ ਔਰ ਖੈਰ ਖਵਾ ਵੀ ਨੇ। ਬਿਲਕੁਲ। ਔਰ ਸਾਡੇ ਲਈ ਇਹੀ ਸਾਡੀ ਕੈਪੀਟਲ ਹੈ, ਇਹੀ ਸਾਡਾ ਸਰਮਾਇਆ ਹੈ, ਇਹੀ ਅਸੀਂ ਕਮਾਇਆ। ਬਿਲਕੁਲ। ਹਾਲਾਂ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਵਾਰ ਸਾਡੇ ਵਿਊਅਰਸ ਦੀਆਂ ਵੀ ਜਾਂ ਕੁਝ ਸਿਚੁਏਸ਼ਨਸ ਜਿਹਨਾਂ ਥਾਵਾਂ 'ਤੇ ਬਣਦੀਆਂ ਨੇ ਉਹਨਾਂ ਦੀ ਐਕਸਪੈਕਟੇਸ਼ਨ ਜ਼ਿਆਦਾ ਹੁੰਦੀ ਹੈ, ਤੇ ਇਸ ਗੱਲ ਦਾ ਵੀ ਧਿਆਨ ਰਹੇ ਕਿ ਅਸੀਂ ਕੱਲੀ ਜਿੰਦ ਸਾਰਾ ਤਖਤ ਹਜ਼ਾਰਾ ਵਾਂਗ ਬਹੁਤ ਸਾਰੇ ਮਸਲਿਆਂ ਦੇ ਨਾਲ, ਬਹੁਤ ਸਾਰੇ ਇਸ਼ੂਜ਼ ਦੇ ਉੱਤੇ ਔਰ ਬਹੁਤ ਸਾਰੇ ਪ੍ਰੈਸ਼ਰਸ ਵੀ, ਕੁਝ ਅਸੀਂ ਡਿਸਕਸ ਕਰ ਸਕਦੇ ਹਾਂ, ਕੁਝ ਅਸੀਂ ਨਹੀਂ ਡਿਸਕਸ ਕਰ ਸਕਦੇ, ਉਸ ਚੋਂ ਗੁਜ਼ਰ ਰਹੇ। ਇਸ ਲਈ ਜੇ ਅਸੀਂ ਤੁਹਾਡੀ ਆਸ ਮੁਤਾਬਕ ਤੁਹਾਡੀਆਂ ਉਮੀਦਾਂ ਤੇ ਜਾਂ ਉਮੰਗਾਂ ਤੇ ਪੂਰੇ ਨਾ ਵੀ ਉਤਰਦੇ ਹੋਈਏ ਤੇ ਇਹ ਜ਼ਰੂਰ ਮਾਫ ਕਰਕੇ ਯਾਦ ਕਰ ਲੈਣਾ ਕਿ ਭਾਈ ਅਸੀਂ ਕੋਸ਼ਿਸ਼ ਕਰਦੇ ਹਾਂ, ਬਾਕੀ ਪਰਫੈਕਟ ਰੰਕਾਰ ਹੈ। ਕੱਲ ਜਦੋਂ ਮੈਂ ਕੱਲ ਦੇ ਪ੍ਰੋਗਰਾਮ ਚੂਜ਼ ਕਰ ਰਿਹਾ ਸੀ ਤੇ ਕੋਈ ਵੀ ਮੈਨੂੰ ਐਸਾ ਨਹੀਂ ਸੀ ਲੱਗ ਰਿਹਾ ਕਿ ਵੀ ਕਿਸੇ ਇਸ਼ੂ ਦੇ ਵਿੱਚ ਕੋਈ ਬਹੁਤ ਜ਼ਿਆਦਾ ਵੇਟ ਹੈ, ਪਰ ਕਿਉਂਕਿ ਕ੍ਰਿਕਟ ਦੀ ਚਰਚਾ ਹੋ ਰਹੀ ਸੀ ਔਰ ਇਹਨਾਂ ਦਾ ਡਰਾਮਾ ਜੋ ਗੁਜਰਾਤ ਦੇ ਵਿੱਚ ਇਹਨਾਂ ਨੇ ਨਰਿੰਦਰ ਸਟੇਡੀਅਮ 'ਚ ਕੀਤਾ ਔਰ ਬਾਅਦ ਦੇ ਵਿੱਚ ਜਿਸ ਕਿਸਮ ਦੀਆਂ ਥ੍ਰੈਟਸ ਔਰ ਬਾਕੀ ਸਾਰਾ ਇਹਨਾਂ ਦਾ ਕਿ ਭਾਈ ਕਿਵੇਂ ਇਹ ਤਾਂ ਇੱਕ ਹਾਰ ਹੈਂਡਲ ਨਹੀਂ ਕਰ ਸਕਦੇ, ਤੇ ਉਹਨੂੰ ਵੀ ਮੈਂ ਅਣਮਨੇ ਜੇ ਮਨ ਦੇ ਨਾਲ ਹੀ ਉਸ ਸੈਗਮੈਂਟ ਨੂੰ ਚੁਣਿਆ। ਹਾਲਾਂਕਿ ਜਿਵੇਂ ਮੈਂ ਕੱਲ ਵੀ ਕਿਹਾ ਸੀ ਕਿ ਕ੍ਰਿਕਟ ਨੂੰ ਮੈਂ ਗੁਲਾਮਾਂ ਦੀ ਖੇਡ ਤੋਂ ਵੱਧ ਕੇ ਕੁਛ ਨਹੀਂ ਸਮਝਦਾ, ਲੇਕਿਨ ਕਈ ਵਾਰ ਇਹ ਹੁੰਦਾ ਹੈ ਵੀ ਕਈ ਚੀਜ਼ਾਂ ਕਿੰਨੀਆਂ ਕੁ ਮਕਬੂਲ ਵੀ ਹੁੰਦੀਆਂ ਨੇ। ਕੱਲ ਦੇ ਸਾਰੇ ਹੀ 5 ਸੈਗਮੈਂਟਸ ਤੋਂ ਸਭ ਤੋਂ ਜ਼ਿਆਦਾ ਜਿਹੜਾ ਡਿਸਕਸ ਹੋਇਆ ਉਹ ਕ੍ਰਿਕਟ ਵਾਲਾ ਹੀ ਸੀ, ਵਿਊਅਰਸ਼ਿਪ ਵੀ ਉਹਦੇ ਤੇ ਔਰ ਬਹੁਤ ਸਾਰੀਆਂ ਕਾਲਾਂ ਵੀ ਉਹਦੇ ਤੇ ਆਈਆਂ, ਜਿਹਦੇ 'ਚ ਬਹੁਤਿਆਂ ਨੇ ਕਿਹਾ ਜੀ ਕਮਾਲ ਦਾ ਐਨਾਲਿਸਿਸ ਹੈ। ਇੱਕ ਤਾਂ ਚਲੋ ਗੁਲਾਮੀ ਦੀ ਗੱਲ ਤਾਂ ਹੈ ਹੀ ਸੀ ਕਿ ਵੀ ਉਹਨਾਂ ਦੇ ਵਰਤਾਰੇ ਨੂੰ ਤੁਸੀਂ ਜਿਵੇਂ ਜਿਹੜਾ ਉਹ ਬੀਤੇ ਦੇ ਉਹ ਭਾਵੇਂ ਮਹਿਮੂਦ ਗਜ਼ਨਵੀ ਦਾ ਹਮਲਾ ਹੋਏ ਜਾਂ ਜਿਹੜਾ ਉਹ ਬਾਅਦ ਦੇ ਵਿੱਚ ਵਰਤਾਰਾ ਹੋਏ ਅੱਡ ਟਾਈਮਾਂ ਦੇ ਉੱਤੇ ਵੀ ਕਿਵੇਂ ਕੋ ਮੁਗਲ ਨਾ ਹੋਆ ਅੰਨਾ ਜੀ ਗੁਰੂ ਨਾਨਕ ਸਾਹਿਬ ਦੀ ਬਾਣੀ ਬਾਬਰ ਦੇ ਹਮਲੇ ਵੇਲੇ ਦੀ। ਬਿਲਕੁਲ। ਹਾਲਾਂ ਸਾਡੇ ਵੀਰ ਸਾਊਥ ਕੈਰੋਲਾਈਨਾ ਤੋਂ ਉਹਨਾਂ ਦੀ ਅੱਜ ਕਾਲ ਆਈ ਕਿਉਂਕਿ ਸਾਊਥ ਕੈਰੋਲਾਈਨਾ 'ਚ ਇੱਕ ਇਸ਼ੂ ਪਿਛਲੇ ਕਾਫੀ ਸਮੇਂ ਤੋਂ ਚੱਲ ਰਿਹਾ, ਕੁਝ ਮਹੀਨਿਆਂ ਤੋਂ। ਆਉਣ ਵਾਲੇ ਦਿਨਾਂ 'ਚ ਅਸੀਂ ਸਾਡੇ ਕੋਲ ਡਿਟੇਲ ਉਹਦੀ ਆਈ ਹੈ, ਹੋਰ ਵੀ ਅਸੀਂ ਡਿਟੇਲ ਚਾਹੁੰਦੇ ਇਸ ਦੇ ਉੱਤੇ ਗੱਲਬਾਤ ਵੀ ਕਰਾਂਗੇ। ਤੇ ਉਹਨਾਂ ਨੇ ਸ਼ਿਕਾਇਤ ਵੀ ਕੀਤੀ। ਉਹਨਾਂ ਨੇ ਕਿਹਾ ਜੀ ਦੇਖੋ ਤੁਸੀਂ ਸਾਡੇ ਮੁੱਦੇ ਤੇ ਗੱਲ ਨਹੀਂ ਕੀਤੀ। ਉਹ ਕਹਿੰਦਾ ਜੀ ਅੱਜ ਮੈਨੂੰ ਕਿਸੇ ਨੇ ਆ ਕੇ ਤਾਨਾ ਵੀ ਮਾਰਿਆ ਕਿ ਦੇਖ ਲਓ ਡਾਕਟਰ ਸਾਹਿਬ ਇੰਟਰਨੈਸ਼ਨਲ ਕ੍ਰਿਕਟ ਦੀ ਗੱਲ ਕਰਦੇ ਨੇ, ਪਰ ਸਾਊਥ ਕੈਰੋਲਾਈਨਾ 'ਚ ਜਿੱਥੇ ਪ੍ਰਬੰਧਕਾਂ ਨੇ ਸੰਤ ਭਿੰਡਰਾਂ ਵਾਲਿਆਂ ਦੀ ਔਰ ਬਾਬਾ ਦੀਪ ਸਿੰਘ ਜੀ ਦੀਆਂ ਫੋਟੋਆਂ ਉਤਾਰੀਆਂ ਔਰ ਕੁਝ ਗੁਰਸਿੱਖਾਂ ਦੇ ਗੁਰਦੁਆਰਾ ਸਾਹਿਬ ਆਉਣ ਤੇ ਪਾਬੰਦੀ ਹੈ ਔਰ ਉੱਥੇ ਪੁਲਿਸ ਬਿਠਾਈ ਹੁੰਦੀ ਹੈ ਹਰ ਐਤਵਾਰ। ਅਸੀਂ ਕੋਸ਼ਿਸ਼ ਵੀ ਕਰਾਂਗੇ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹਮੇਸ਼ਾ ਕੁਝ ਚੀਜ਼ਾਂ ਜਦੋਂ ਕਿ ਕੁਝ ਵਾਪਰ ਜਾਂਦੀਆਂ ਨੇ ਉਸ ਤੋਂ ਬਾਅਦ ਜਿੰਨਾ 30 35 40 ਸਾਲ ਦਾ ਸਾਡਾ ਐਕਸਪੋਜ਼ਰ ਹੈ ਇਹਨਾਂ ਲੜਾਈਆਂ ਜਾਂ ਝਗੜਿਆਂ ਜਾਂ ਅਦਾਲਤਾਂ 'ਚ, ਉਸ 'ਚ ਅਸੀਂ ਇਹ ਵੀ ਦੇਖਦੇ ਹਾਂ ਕਿ ਭਾਈ ਕਿਸ ਸਿਆਣਪ ਦੇ ਨਾਲ ਉਸ ਸਾਰੀ ਸਿਚੁਏਸ਼ਨ ਨੂੰ ਹੈਂਡਲ ਕੀਤਾ ਜਾ ਸਕਦਾ ਹੈ। ਸੋ ਮੈਂ ਆਪਣੇ ਸਾਊਥ ਕੈਰੋਲਾਈਨਾ ਦੇ ਵੀਰਾਂ ਨੂੰ ਭੈਣਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਭਾਈ ਅਸੀਂ ਇਹ ਨਹੀਂ ਹੈ ਵੀ ਅਸੀਂ ਇਸ ਤੋਂ ਬਾਖਬਰ ਨਹੀਂ ਹੈ ਤੇ ਇਹ ਵੀ ਨਹੀਂ ਹੈ ਕਿ ਅਸੀਂ ਉਸ ਤੋਂ ਆਪਣੇ ਆਪ ਨੂੰ ਕੋਈ ਅਲਾਦਾ ਕੀਤਾ ਹੋਇਆ, ਪਰ ਕਈ ਵਾਰ ਕਈ ਕੁਝ ਚਾਰ ਚਫੇਰੇ ਚੱਲ ਰਿਹਾ ਹੁੰਦਾ ਹੈ ਤੇ ਜਦੋਂ ਤੁਹਾਨੂੰ ਕੋਈ ਕੰਕਰੀਟ ਜਿਹੜੀ ਹੈ ਉਹ ਸੋਲੂਸ਼ਨ ਵਾਲੀ ਲਾਈਨ ਨਾ ਨਜ਼ਰ ਆ ਰਹੀ ਹੋਵੇ ਤਾਂ ਕਈ ਵਾਰੀ ਤੁਸੀਂ ਟਾਈਮ ਵੀ ਦਿੰਦੇ ਹੋ, ਵੇਟ ਵੀ ਕਰਦੇ ਹੋ ਐਪਰੋਪਰੀਏਟ ਟਾਈਮ ਦੇ ਉੱਤੇ ਜਿਹੜਾ ਦਖਲਅੰਦਾਜ਼ੀ ਦੇ ਲਈ। ਔਰ ਇਸ ਸੰਬੰਧੀ ਮੈਂ ਅੱਜ ਭਾਈ ਹਿੰਮਤ ਸਿੰਘ ਹੋਰਾਂ ਦੇ ਨਾਲ ਵੀ ਜਿਹੜੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਔਰ ਅਸੀਂ ਜ਼ਰੂਰ ਜਿਹੜਾ ਇਸ ਮੁੱਦੇ ਦੇ ਉੱਤੇ ਹਾਈਲਾਈਟ ਕਰਾਂਗੇ ਔਰ ਇਸ ਕਿਉਂਕਿ ਇਹ ਪੰਥਕ ਮੁੱਦਾ ਜਿਹੜੇ ਵੀਰਾਂ ਨੇ ਇਸ ਮੁੱਦੇ ਨੂੰ ਚੁੱਕਿਆ ਹੈ ਜਾਂ ਜਿਹੜੇ ਸਫ਼ਰ ਕਰ ਰਹੇ ਨੇ, ਕਿਉਂਕਿ ਪੰਥਕ ਆਵਾਜ਼ ਜਦੋਂ ਅਸੀਂ ਯੋਧਿਆਂ ਦੀਆਂ ਤਸਵੀਰਾਂ ਦੀ ਗੱਲ ਕਰਦੇ ਹਾਂ, ਸਿੱਖ ਸ਼ਹੀਦਾਂ ਦੀ
ਰੈਕਗਨੀਸ਼ਨ ਦੀ ਗੱਲ ਹੈ ਤੇ ਅਸੀਂ ਹੋਰ 4 ਦਹਾਕਿਆਂ ਤੋਂ ਕਰ ਵੀ ਕੀ ਰਹੇ ਹਾਂ। ਮੈਸੇਜ ਤਾਂ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਲੈਣ ਦਾ। ਸੋ ਇਵੇਂ ਨਾ ਕੋਈ ਵੀ ਸੋਚੇ ਕਿ ਭਾਈ ਅਸੀਂ ਕਿਸੇ ਨਾਲੋਂ ਲਾ ਤਾਲੁਕੀ ਦਾ ਇਜ਼ਹਾਰ ਕੀਤਾ ਹੈ, ਐਸਾ ਨਹੀਂ ਹੈ। ਔਰ ਇਸੇ ਤਰ੍ਹਾਂ ਜਿਹੜੀਆਂ ਡਿਵੈਲਪਮੈਂਟਸ ਸਾਡੇ 4 ਚੁਫੇਰੇ ਚੱਲਦੀਆਂ ਨੇ ਉਹਨਾਂ ਦੇ ਪ੍ਰਤੀ ਵੀ ਸਾਡੀ ਪਹੁੰਚ ਅਸੀਂ ਬੈਲੈਂਸਡ ਵੀ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਇਹ ਵੀ ਚਾਹੁੰਦੇ ਹੁੰਦੇ ਹਾਂ ਕਿ ਵੀ ਸਾਡੇ ਵੀਰ ਭੈਣਾਂ ਜਿਹੜੇ ਨੇ ਉਹ ਖਾਮਖਾਹ ਦੇ ਕਿਸੇ ਇਸ ਕਿਸਮ ਦੇ ਝਗੜੇ 'ਚ ਨਾ ਫਸਣ। ਮੈਂ ਉਹਨਾਂ ਨੂੰ ਵੀ, ਵੀਰ ਗੁਰਵਿੰਦਰ ਸਿੰਘ ਹੋਰਾਂ ਨੂੰ ਵੀ ਦੱਸ ਰਿਹਾ ਸੀ ਕਿ ਭਾਈ ਵਰਜੀਨੀਆ ਦੇ ਵਿੱਚ ਕਿਵੇਂ ਆਲਮੋਸਟ 30 ਸਾਲ ਪਹਿਲਾਂ ਹੀ 90ਵਿਆਂ ਦੇ ਵਿੱਚ ਜਿਹੜਾ ਝਗੜਾ ਹੈ ਉਸ ਦਾ ਸ਼ਿਕਾਰ ਜਿਹੜੇ ਹੋਏ, ਭਾਵੇਂ ਉਦੋਂ ਪ੍ਰੋਫੈਸਰ ਦਰਸ਼ਨ ਸਿੰਘ ਦੇ ਮੁੱਦੇ ਦੇ ਉੱਤੇ ਸੀ, ਉਹਨਾਂ 'ਚੋਂ ਅੱਜ ਤੱਕ ਵੀ ਕੁਝ ਵੀਰ ਨੇ ਜਿਨ੍ਹਾਂ ਨੂੰ ਸਿਟੀਜ਼ਨਸ਼ਿਪ ਨਹੀਂ ਮਿਲੀ ਹੈ ਔਰ ਲੱਖਾਂ ਡਾਲਰ ਅਦਾਲਤਾਂ 'ਚ ਜਾ ਕੇ ਖਰਚ ਕਰਕੇ ਵੀ ਅਲਟੀਮੇਟਲੀ ਅਦਾਲਤਾਂ ਬਹੁਤ ਵਾਰ ਉਸੇ ਲਾਈਨ ਨੂੰ ਲੈਂਦੀਆਂ ਨੇ ਜੋ ਕੁਝ ਤੁਹਾਡੇ ਲਾਜ਼ ਬਾਈ ਲਾਜ਼ ਦੂਸਰੇ ਦੇ ਵਿੱਚ ਹੁੰਦਾ ਹੈ। ਸੋ ਇਸ ਗੱਲ ਵੱਲ ਵੀ ਹਮੇਸ਼ਾ ਧਿਆਨ ਦੇਣਾ ਚਾਹੀਦਾ ਹੈ ਕਿ ਵੀ ਸਾਡਾ ਇਸ ਵੇਲੇ ਵੱਡਾ ਔਰ ਬਹੁਤ ਸਾਰੇ ਜਿਹੜੇ ਇਸ ਕਿਸਮ ਦੇ ਸਰਕਾਰੀ ਕਿਸਮ ਦੇ ਲੋਕ ਜਾਂ ਕੁਛ ਅਣਭੋਲ ਜਾਂ ਕੁਛ ਜ਼ਿੱਦਬਾਜ਼ੀ 'ਚ ਖਲੋਂਦੇ ਨੇ, ਇਹਦਾ ਵੀ ਇੱਕ ਵੱਡਾ ਕਾਰਨ ਜੇ ਅਸੀਂ ਕੁੱਲ ਮਿਲਾ ਕੇ ਇੱਥੋਂ ਦੇ ਮਸਲੇ ਵੀ ਦੇਖੀਏ ਧਾਰਮਿਕ ਗੁਰਦੁਆਰਿਆਂ 'ਚ ਜਾਂ ਕੁਛ ਹੱਦ ਤੱਕ ਈਵਨ ਸਮਾਜਿਕ ਵੀ ਤੇ ਪੰਜਾਬ ਦੇ ਹਵਾਲੇ ਨਾਲ ਵੀ ਦੇਖੀਏ ਤੇ ਫਿਰ ਅਲਟੀਮੇਟਲੀ ਹਰ ਪਾਸਿਓਂ ਗੱਲ ਉੱਥੇ ਹੀ ਜਾਏਗੀ ਕਿ ਆਪਣਾ ਮੁਲਕ ਨਹੀਂ ਹੈ, ਅਸੀਂ ਗੁਲਾਮੀ ਦੇ ਸੰਗਲਾਂ 'ਚ ਜਕੜੇ ਹੋਏ ਹਾਂ। ਔਰ ਇਹੀ ਇਸ ਕਿਸਮ ਦੇ ਲੋਕਾਂ ਨੂੰ ਹੌਸਲਾ ਵੀ ਦਿੰਦਾ ਹੈ। ਫਿਰ ਇਹ ਹੁੰਦਾ ਕਿ ਵੀ ਅਸੀਂ ਇਸ ਗੱਲ ਦਾ ਵੀ ਧਿਆਨ ਰੱਖੀਏ ਕਿ ਕੋਈ ਵੀ ਜਿਹੜਾ ਸਾਡਾ ਕੇਂਦਰੀ ਨੁਕਤਾ ਹੈ ਉਸ ਵੱਲੋਂ ਅਸੀਂ ਡਾਈਵਰਟ ਨਾ ਹੋਈਏ। ਹੁਣ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਇੰਨੀਆਂ ਘਟਨਾਵਾਂ ਹੋ ਰਹੀਆਂ ਨੇ, ਆ ਪਿਛਲੇ ਦਿਨਾਂ 'ਚ ਵੀ ਇੱਕ ਗੁਟਕਾ ਸਾਹਿਬ ਦੀ ਬੇਅਦਬੀ, ਇੱਕ ਜਿਹੜਾ ਔਰ ਹੁਣ ਉਹ ਨਿਆਣੇ ਭੇਜ ਕੇ 12 13 ਸਾਲ ਦੇ ਉਹਨੇ ਜਿਹੜਾ ਹੈ ਉਹ ਕੜਾਹ ਪ੍ਰਸ਼ਾਦ ਦੀ ਨੂੰ ਵੀ ਬੇਅਦਬ ਕੀਤਾ, ਮਹਾਰਾਜ ਦੇ ਅੰਗ ਵੀ ਜਿਹੜਾ ਪਾੜਿਆ। ਹੁਣ ਇਹ ਸਾਰੇ ਇਸ਼ੂ ਹੁੰਦੇ ਨੇ ਹੁਣ। ਔਰ ਇਸੇ ਤਰ੍ਹਾਂ ਕਿਸੇ ਹੋਰ ਥਾਂ 'ਤੇ ਜਿਵੇਂ ਕੈਲੀਫੋਰਨੀਆ ਦੇ ਵਿੱਚ ਜਿਹੜਾ ਉਹ ਦਸਤਾਰ ਦੇ ਨਾਲ ਮੋਟਰਸਾਈਕਲ ਰਾਈਡ ਕਰਨ ਦਾ ਜਿਹੜਾ ਉਹ ਸੈਨੇਟ ਨੇ ਔਰ ਅਸੈਂਬਲੀ ਨੇ ਪਾਸ ਕਰ ਦਿੱਤਾ ਸੀ, ਗਵਰਨਰ ਨੇ ਵੀਟੋ ਕਰ ਦਿੱਤਾ। ਵੀਟੋ ਕਰਵਾਉਣ ਦੇ ਵਿੱਚ ਜਿਵੇਂ ਉੱਥੇ ਜਿਹਨਾਂ ਵੀਰਾਂ ਨੇ ਉਹਨੂੰ ਪਾਸ ਕਰਾਉਣ ਲਈ ਐਫਰਟ ਕੀਤਾ ਸੀ, ਉਹਦੇ 'ਚ ਇੱਕ ਸਿੱਖ ਗਰੁੱਪ ਦਾ ਨਾਮ ਵੱਜਦਾ ਹੈ ਜਿਨ੍ਹਾਂ ਨੇ ਚਿੱਠੀ ਲਿਖੀ ਗਵਰਨਰ ਨੂੰ ਕਿ ਅਸੀਂ ਇਹਦੇ ਨਾਲ ਸਹਿਮਤ ਨਹੀਂ ਹਾਂ ਜਾਂ ਦੂਜੇ। ਹੁਣ ਉਹਦੇ ਨਾਲ ਸੰਬੰਧਿਤ ਵੀ ਜਿਹੜੇ ਇੱਕ ਵੀਰ ਸੀ ਉਹਨਾਂ ਨੇ ਪਹੁੰਚ ਕੀਤੀ, ਉਹਨਾਂ ਨੇ ਕਿਹਾ ਜੀ ਦੇਖੋ ਇਹ ਮਤਲਬ ਇਵੇਂ ਹੋਇਆ, ਤੁਸੀਂ ਫੌਰਨ ਇਹਦੇ 'ਤੇ ਕਰੋ। ਅਸੀਂ ਟਰੈਵਲ ਕਰ ਰਹੇ ਸੀ, ਯੂਬਾ ਸਿਟੀ ਵੀ ਜਾਣਾ ਸੀ, ਉਸ ਤੋਂ ਪਹਿਲਾਂ ਕੁਝ ਹੋਰ ਵੀ ਚੱਲ ਰਿਹਾ ਸੀ, ਇੰਨੇ ਕੁ ਇਸ਼ੂ ਚੱਲ ਰਹੇ ਹੁੰਦੇ ਨੇ। ਔਰ ਉਹਨਾਂ ਨੇ 2-3 ਦਿਨ ਬਾਅਦ ਜਦੋਂ ਉਹਨਾਂ ਨੂੰ ਮੈਂ ਕਿਹਾ, ਉਹਨਾਂ ਦੀ 1-2 ਵਾਰੀ ਕਾਲ ਵੀ ਆਈ, ਮੈਂ ਮੈਸੇਜ ਲਿਖਿਆ ਉਹਨਾਂ ਨੂੰ ਕਿ ਵੀ ਵਕਤ ਦਿਓ ਔਰ ਮੈਂ ਜਿਹੜਾ ਅੱਜ ਕੱਲ੍ਹ ਬਿਜ਼ੀ ਚੱਲ ਰਿਹਾ ਤਾਂ ਉਹਨਾਂ ਨੇ ਵਾਪਸੀ ਲਿਖਿਆ ਜੀ ਸਾਨੂੰ ਨਹੀਂ ਲੋੜ, ਤੁਸੀਂ ਕੁਝ ਨਾ ਕਰੋ। ਸੋ ਮਤਲਬ ਕਈ ਵਾਰ ਇਹ ਹੁੰਦਾ ਹੈ ਵੀ ਜਿਹੜਾ ਜਿੱਥੇ ਹੁੰਦਾ ਉਹਨੂੰ ਲੱਗਦਾ ਹੁੰਦਾ ਹੈ ਕਿ ਇਹੀ ਇਸ਼ੂ ਜਿਹੜਾ ਹੈ ਇਹ ਅਹਿਮੀਅਤ ਵਾਲਾ ਹੈ ਔਰ ਇਸ ਵੇਲੇ ਸਾਰਾ ਕੁਝ ਜਿਹੜਾ ਇਹਦੇ ਦੁਆਲੇ ਘੁੰਮਣਾ ਚਾਹੀਦਾ। ਇਹ ਨਹੀਂ ਹੈ ਕਿ ਅਸੀਂ ਕਹਿੰਦੇ ਕਿ ਬਈ ਅਹਿਮੀਅਤ ਵਾਲਾ ਨਹੀਂ ਹੈ। ਮੈਂ ਉਹਨਾਂ ਦੇ ਇੱਕ ਹੋਰ ਸਹਿਯੋਗੀ ਵੀਰ ਨੇ, ਉਹਨਾਂ ਨੂੰ ਮੈਂ ਕਿਹਾ ਵੀ ਦੇਖੋ ਜੇ ਤਾਂ ਇਹ ਹੁੰਦਾ ਕਿ ਵੀ ਬਿੱਲ ਪਾਸ ਹੋਇਆ ਦੋਨੋਂ ਹਾਊਸਿਸ 'ਚ, ਸੈਨੇਟ ਔਰ ਦੂਸਰੇ 'ਚ, ਫੀਅਰ ਹੈ ਕਿ ਵੀ ਗਵਰਨਰ ਵੀਟੋ ਨਾ ਕਰੇ। ਉਹ ਪੀਰੀਅਡ ਸੀ ਜਦੋਂ ਕਿ ਇਹ ਹੁੰਦਾ ਕਿ ਭਾਈ ਗੁਰਦੁਆਰਿਆਂ ਦੇ ਬਿਹਾਫ 'ਤੇ, ਜਥੇਬੰਦੀਆਂ ਦੇ ਬਿਹਾਫ 'ਤੇ ਕੋਈ ਸਿਗਨੇਚਰ ਕੈਂਪੇਨ ਕੋਈ ਦੂਸਰਾ ਹੁੰਦਾ ਵੀ ਗਵਰਨਰ ਤੱਕ ਪਹੁੰਚ ਕੀਤੀ ਜਾਏ ਕਿ ਭਾਈ ਉਹ ਉਹਨੂੰ ਵੀਟੋ ਨਾ ਕਰੇ। ਹੁਣ ਜਦੋਂ ਵੀਟੋ ਕਰ ਦਿੱਤਾ ਹੈ ਤੇ ਹੁਣ ਤਾਂ ਕੋਈ ਟਾਈਮ ਲਾਈਨ ਨਹੀਂ ਹੈ, ਹੁਣ ਤਾਂ ਇਹੀ ਦੁਬਾਰਾ ਦੇਖਿਆ ਜਾ ਸਕਦਾ ਚੰਗੇ ਢੰਗ ਨਾਲ ਵੀ ਇਹ ਨਹੀਂ ਹੁੰਦਾ ਵੀ ਇੱਕ ਵਾਰ ਵੀਟੋ ਹੋ ਗਿਆ ਤੇ ਤੁਸੀਂ ਦੁਬਾਰਾ ਨਹੀਂ ਲਿਆ ਸਕਦੇ ਕਿ ਵੀ ਜਦੋਂ ਗਵਰਨਰ ਦੀ ਰੇਸ ਆਉਂਦੀ ਹੈ ਦੋਨੋਂ ਪਾਸਿਆਂ ਦੇ ਕੈਂਡੀਡੇਟਸ ਤੱਕ ਵੀ ਪਹੁੰਚ ਹੋਏ ਕਿ ਭਾਈ ਕਿਹੜਾ ਜਿਹੜਾ ਸਾਨੂੰ ਇਹ ਹੱਕ ਦੇਗਾ ਵੀਟੋ ਨਹੀਂ ਕਰੇਗਾ, ਉਹਨੂੰ ਥੋੜੀ ਬਹੁਤ ਉਹਦੀ ਸ਼ਬਦਾਵਲੀ ਵਰਤ ਕੇ ਉਹਨੂੰ ਦੁਬਾਰਾ ਲਿਆਉਣ ਦੀ ਲੌਬੀ ਕੀਤੀ ਜਾਏ। ਸੋ ਇਹ ਮੈਂ ਜਨਰਲ ਅਪੀਲ ਕਰ ਰਿਹਾ। ਮੈਂ ਇਹ 2 ਇਨਸੀਡੈਂਟਸ ਇਸ ਲਈ ਕੋਟ ਕੀਤੀਆਂ ਨੇ ਕਿਉਂਕਿ ਇਹਦੇ ਤੇ ਤਾਜ਼ਾ ਮੈਨੂੰ ਝਾੜਾਂ ਪਈਆਂ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਭਾਈ ਸਾਡੇ ਲਈ ਤੁਸੀਂ ਇਮੇਜਿਨ ਨਹੀਂ ਕਰ ਸਕਦੇ, ਸਾਡੇ ਬਹੁਤ ਸਾਰੇ ਵਿਊਅਰ, ਕਿ ਅਸੀਂ ਕਿਹਨਾਂ ਹਾਲਾਤਾਂ ਚੋਂ ਗੁਜ਼ਰ ਰਹੇ ਹਾਂ। ਬਹੁਤ ਵਾਰ ਸਾਡੀਆਂ ਐਕਸਪੈਕਟੇਸ਼ਨਸ ਆਪਣੀ ਟੀਮ ਤੋਂ ਹੁੰਦੀਆਂ ਨੇ, ਉਹਨਾਂ ਦੀ ਪਰਫਾਰਮੈਂਸ ਵੀ ਕਈ ਵਾਰ ਸਾਨੂੰ ਡਿਸਅਪੁਆਇੰਟ ਕਰਦੀ ਹੈ। ਕਈ ਵਾਰ ਸਾਡੀਆਂ ਐਕਸਪੈਕਟੇਸ਼ਨਸ ਆਪਣੇ ਵਿਊਅਰਸ ਤੋਂ ਹੁੰਦੀਆਂ ਨੇ। ਜਦੋਂ ਤੁਸੀਂ ਬਹੁਤ ਰਿਸਰਚ ਔਰ ਦੂਸਰੇ ਤੋਂ ਬਾਅਦ ਕੋਈ
ਜਿਹੜਾ ਹੈ ਉਹ ਗੱਲ ਵੀ ਕਰਦੇ ਹੋ ਤੇ ਤੁਹਾਨੂੰ ਲੱਗ ਰਿਹਾ ਹੁੰਦਾ ਹੈ ਕਿ ਭਾਈ ਇਹ ਇੰਨੇ ਜਿੰਨਾ ਕੁ ਰਿਸਪੌਂਸ ਹੈ ਇਹਦੇ ਲਈ ਇਹ ਵਰਥ ਵੀ ਹੈ ਜੋ ਕੁਝ ਅਸੀਂ ਕਰ ਰਹੇ ਹਾਂ। ਕਈ ਵਾਰ ਜਿਹੜੀ ਚੀਜ਼ ਤੁਹਾਡੀ ਜਿਹੜੀ ਹੈ ਬੜੀ ਅਹਿਮੀਅਤ ਵਾਲੀ ਹੁੰਦੀ ਹੈ, ਬਹੁਤ ਸਾਰਿਆਂ ਨੂੰ ਉਹ ਜਿਵੇਂ ਫਿਲਾਸਫੀ ਰਿਲੇਟਡ ਇਸ਼ੂ ਹੁੰਦੇ ਨੇ, ਸਿਧਾਂਤਕ ਇਸ਼ੂ ਹੁੰਦੇ ਨੇ, ਔਰ ਮੈਨੂੰ ਹਮੇਸ਼ਾ ਇਹ ਲੱਗਦਾ ਹੈ ਵੀ ਜਿਹੜੀਆਂ ਕੌਮਾਂ ਡੀਪਲੀ ਐਨਾਲਾਈਜ਼ ਨਹੀਂ ਕਰਦੀਆਂ, ਉਹਨਾਂ ਦੇ ਅੰਦਰ ਪੜਚੋਲ ਦੀਆਂ ਰੁਚੀਆਂ ਨਹੀਂ ਹੁੰਦੀਆਂ, ਪੜ੍ਹਨ ਦੀਆਂ ਰੁਚੀਆਂ ਨਹੀਂ ਹੁੰਦੀਆਂ, ਉਹ ਫਿਰ ਅਫਵਾਹਾਂ ਔਰ ਚੱਕ ਲੋ ਰੱਖ ਲੋ ਵਰਤੇ ਗਏ ਸਾਨੂੰ ਉਹ ਇਸ ਤੋਂ ਬਿਨਾਂ ਉਹ ਕਿਤੇ ਨਹੀਂ ਜਾਂਦੀਆਂ। ਔਰ ਇਹੀ ਬਹੁਤ ਵਾਰ ਹੁਣ ਮੈਨੂੰ ਈਵਨ 47 ਦੇ ਦੌਰ ਦੀ ਲੀਡਰਸ਼ਿਪ ਅਸੀਂ ਵੀ ਉਹਨੂੰ ਭੰਨਦੇ ਰਹੇ ਹਾਂ, ਹੁਣ ਤੱਕ ਵੀ ਕਹਿੰਦੇ ਹਾਂ ਕਿ ਭਾਈ ਉਹਨਾਂ ਨੇ ਬਲੰਡਰ ਕੀਤਾ, ਇਹਦੇ 'ਚ ਕੋਈ ਸ਼ੱਕ ਨਹੀਂ ਕੀਤਾ। ਪਰ ਜਦੋਂ ਮੈਂ ਕੌਮ ਦੀ ਹਾਲਤ ਅੱਜ ਦੇਖਦਾ, 47 ਤੱਕ ਤਾਂ ਸਾਡੇ ਇੱਕ ਵੱਡੇ ਤਬਕੇ ਨੇ, ਵੱਡਾ ਤਬਕਾ ਕੀ ਅਜੇ ਤਾਂ ਹਿੰਦੂਆਂ ਦੀ ਗੁਲਾਮੀ ਦੇਖੀ ਨਹੀਂ ਸੀ, ਕਿਉਂਕਿ ਉਹ ਪਹਿਲਾਂ ਕੋ-ਸਲੇਵ ਸੀ, ਜਿਵੇਂ ਕਾਇਦੇ ਆਜ਼ਮ ਜਿਨ੍ਹਾਂ ਨੇ ਕਿਹਾ ਸੀ ਸਰ ਸੋਭਾ ਸਿੰਘ ਨੂੰ ਕਿ ਭਾਈ ਮੁਗਲਾਂ ਦੇ ਵੇਲੇ ਵੀ ਅਸੀਂ ਲੜ ਰਹੇ ਸੀ, ਫਿਰ ਜਦੋਂ ਸਾਡੇ ਕੋਲ ਪਾਵਰ ਆਈ ਅਸੀਂ ਕੋ-ਸ਼ੇਅਰ ਕੀਤਾ ਉਹਨਾਂ ਦੇ ਨਾਲ, ਜਿਹੜਾ ਉਹਨਾਂ ਨੂੰ ਕੀਤਾ, ਫਿਰ ਅੰਗਰੇਜ਼ ਆ ਗਏ ਔਰ ਦੇਖਿਆ ਨਹੀਂ ਸੀ। ਲੇਕਿਨ ਮੈਂ ਅੱਜ ਜਦੋਂ ਕਿ ਅਸੀਂ 40ਵੇਂ ਸਾਲ 'ਚ ਪਹੁੰਚ ਗਏ ਹਾਂ ਜੂਨ 84 ਦੇ ਘੱਲੂਘਾਰੇ ਤੋਂ ਬਾਅਦ, ਔਰ ਇਸ ਸਾਰੇ ਦੇ ਚੱਲਦੇ ਆ ਜੋ ਕੁਛ ਆਪਣਿਆਂ ਦੇ ਇੱਕ ਵੱਡੇ ਤਬਕੇ ਦਾ ਹਾਲ ਹੈ ਕਿ ਜਦੋਂ ਇੱਕ ਤੋਂ ਬਾਅਦ ਇੱਕ ਅਸੀਂ ਨਸਲਕੁਸ਼ੀ ਵੀ ਦੇਖੀ ਹੈ, ਇੱਕ ਤੋਂ ਬਾਅਦ ਇੱਕ ਵਰਤਾਰਾ ਇਹਨਾਂ ਦਾ ਸਾਡੇ ਕਿਸੇ ਫੀਲਡ ਦੀ ਤੁਸੀਂ ਗੱਲ ਕਰ ਲਓ ਉਹਦੇ 'ਚ ਨਫ਼ਰਤ, ਨੈਗੇਟਿਵਿਟੀ, ਨੈਗੇਟਿਵ ਪ੍ਰੋਪੇਗੈਂਡਾ, ਕਿਤੇ ਅੰਮ੍ਰਿਤਧਾਰੀ ਵਰਸਸ ਮੋਡਰੇਟ ਵਰਸਸ ਫੰਡਾਮੈਂਟਲਿਸਟ ਬਣਾ ਦਿੱਤਾ ਹੈ, ਕਿਤੇ ਖਾਲਿਸਤਾਨੀ ਵਰਸਸ ਨਾਨ ਖਾਲਿਸਤਾਨੀ ਬਣਾ ਦਿੱਤਾ ਹੈ। ਇਸ ਸਾਰੇ ਦੇ ਬਾਵਜੂਦ ਜੇ ਅੱਜ ਆਲਮੋਸਟ 4 ਡੈਕੇਡਸ ਬਾਅਦ ਵੀ ਤੁਹਾਡਾ ਜਿਹੜਾ ਸਮਝਾਉਣ ਦਾ ਵੀ ਇੱਕ ਵੱਡਾ ਜ਼ੋਰ ਆਪਣਿਆਂ ਦੇ ਉੱਤੇ ਲੱਗਾ ਹੋਇਆ ਤਾਂ ਫਿਰ ਮੈਂ ਦੇਖਦਾ ਵੀ 47 ਦੇ ਦੌਰ ਦੀ ਲੀਡਰਸ਼ਿਪ ਜਿਨ੍ਹਾਂ ਦੇ ਕੋਲ ਕੋਈ ਗ੍ਰੇ ਏਰੀਆ ਸੀ, ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਵੀ ਕੀ ਹੋ ਰਿਹਾ। ਠੀਕ ਹੈ ਵੀ ਉਹ ਕੋਈ ਮੁਹੰਮਦ ਅਲੀ ਜਿਨਾ ਜਾਂ ਪਟੇਲ ਜਾਂ ਇਹਦੇ ਨਹਿਰੂ ਜਾਂ ਗਾਂਧੀ ਵਾਂਗ ਵਕੀਲ ਨਹੀਂ ਸੀਗੇ, ਲੇਕਿਨ ਇੱਕ ਗ੍ਰੇ ਏਰੀਏ 'ਚੋਂ ਉਹਨਾਂ ਸਾਰਿਆਂ ਨੇ ਜਿਹੜਾ ਉਹ ਨਹੀਂ ਡਿਸਾਈਡ ਕਰ ਸਕਿਆ। ਅੱਜ 4 ਦਹਾਕੇ ਬਾਅਦ ਵੀ ਸਾਡਾ ਹੀ ਇੱਕ ਆਪਣਾ ਤਬਕਾ, ਅਦਰਵਾਈਜ਼ ਇਹ ਨਾ ਹੋਏ ਵੀ ਸਾਨੂੰ ਗੁਰਦੁਆਰਿਆਂ 'ਚ ਇਹ ਸਟਰਗਲ ਕਰਨੀ ਪਏ ਕਿ ਵੀ ਤੁਸੀਂ ਸ਼ਹੀਦਾਂ ਦੀਆਂ ਤਸਵੀਰਾਂ ਕਿਵੇਂ ਉਤਾਰ ਸਕਦੇ ਹੋ, ਪਹਿਲਾਂ ਤੁਸੀਂ ਲਾਉਂਦੇ ਕਿਉਂ ਨਹੀਂ, ਜੇ ਲਾਈਆਂ ਨੇ ਗੁਰਸਿੱਖਾਂ ਨੇ ਤੁਸੀਂ ਕਿਵੇਂ ਉਤਾਰ ਸਕਦੇ ਹੋ। ਫਿਰ ਕੱਲਾ ਇਹ ਨਹੀਂ ਹੈ, ਜੇ ਹੁਣ ਈਵਨ ਓਕਲਹੋਮਾ ਦਾ ਇੱਕ ਵਾਕਿਆ ਉਹਦੇ 'ਚ ਵੀ ਅਸੀਂ ਕੁਛ ਬਹੁਤਾ ਕੁਛ ਨਹੀਂ ਕਰ ਪਾਏ ਕਿ ਭਾਈ ਆ ਬੀਤਿਆ ਜਿਹੜਾ 15 ਅਗਸਤ ਗੁਜ਼ਰਿਆ, ਉਹ ਇੱਕ ਜਿਨ੍ਹਾਂ ਨੇ ਪ੍ਰਾਈਵੇਟ ਜਿਹਾ ਬਣਾਇਆ ਹੁੰਦਾ ਜੀ ਉੱਥੇ ਕੌਂਸਲੇਟ ਸੱਦ ਕੇ ਤਿਰੰਗਾ ਲਹਿਰਾਣਾ, ਹੁਣ ਜੇ 50-60 ਪਰਿਵਾਰਾਂ ਨੇ ਵਿਰੋਧ ਦੇ ਵਿੱਚ ਖਲੋ ਕੇ ਉਹਦਾ ਵਿਰੋਧ ਕੀਤਾ ਕਿ ਭਾਈ ਨਹੀਂ ਇਹ ਨਹੀਂ ਹੋਣਾ, ਤੇ ਉਹ ਸਾਰਿਆਂ ਦੇ ਉੱਤੇ ਹੀ ਰੈਸਟੇਨਿੰਗ ਆਰਡਰ ਲੈ ਲਏ, ਉਹਨਾਂ ਨੂੰ ਜਿਹੜਾ ਗੁਰਦੁਆਰੇ ਵੜਨ ਤੇ ਪਾਬੰਦੀ ਲਾ ਦਿੱਤੀ। ਹੁਣ ਇਹ ਆਪਣੇ ਆਪ ਜਿਵੇਂ ਮੈਂ ਕਿਹਾ ਵੀ ਹੈ ਤਾਂ ਇਹ ਗੁਲਾਮੀ ਦੀਆਂ ਨਿਸ਼ਾਨੀਆਂ, ਤੁਸੀਂ ਉਸ ਸਾਰੇ ਚੋਂ ਗੁਜ਼ਰ ਰਹੇ ਹੋ, ਉਹਨੂੰ ਦੇਖ ਰਹੇ ਹੋ, ਲੇਕਿਨ ਇਹ ਮਲਟੀਪਲ ਜਿਹੜੇ ਚੈਲੰਜਸ ਨੇ ਉਹਦੇ 'ਚ ਇੰਡੀਅਨ ਗਵਰਨਮੈਂਟ ਨੇ ਤਾਂ ਲਿਆ ਕੇ ਉਹ ਤਾਂ ਪ੍ਰੋਕਸੀ ਵਾਰ ਲੜ ਰਹੇ ਨੇ ਇਸ ਕਿਸਮ ਦੇ ਲੋਕਾਂ ਨੂੰ ਲਿਆ ਕੇ, ਜਿਵੇਂ ਅਸੀਂ ਕੱਲ੍ਹ ਦੇ ਵਿਸ਼ੇ ਕੱਲ੍ਹ ਵੀ ਗੱਲ ਕੀਤੀ, ਪਿਛਲੇ ਹਫ਼ਤਿਆਂ 'ਚ ਵੀ ਕੀਤੀ ਸੀ ਕਿ ਬਈ ਜੇ ਇੱਕ ਪਾਸੇ ਇਹਨਾਂ ਨੇ ਕਿਲਿੰਗ ਸਪਰੀ ਸ਼ੁਰੂ ਕੀਤੀ, ਕਿਲਿੰਗ ਗੈਂਗਸ ਜਿਹਦੇ ਥੱਲੇ ਡੋਵਾਲ ਔਰ ਦਿਨਕਰ ਗੁਪਤਾ ਔਰ ਗੌਰਵ ਯਾਦਵ, ਉਹਨਾਂ ਨੇ ਪਰਮਜੀਤ ਸਿੰਘ ਪੰਜਵੜ ਔਰ ਭਾਈ ਅਵਤਾਰ ਸਿੰਘ ਖੰਡਾ, ਭਾਈ ਹਰਦੀਪ ਸਿੰਘ ਨਿੱਜਰ ਜੀ, ਔਰ ਗੁੱਸਾ ਸਿੱਖਾਂ ਨੇ ਜ਼ਾਹਰ ਕੀਤਾ। ਲੇਕਿਨ ਤੁਸੀਂ ਦੇਖੋਗੇ ਕਿ ਉਸ ਤੋਂ ਬਾਅਦ ਉਹਨਾਂ ਨੇ ਅਗਲਾ ਹਥਿਆਰ ਕੱਢ ਲਿਆ, ਲਓ ਜੀ ਅਸੀਂ ਜਿਹੜਾ ਉਹ ਲਾਈਫ ਪੈਨਸ਼ਨ ਕੈਂਪ ਔਰ ਵੀਜ਼ਾ ਸਹੂਲਤਾਂ ਅਸੀਂ ਗੁਰਦੁਆਰਿਆਂ ਦੇ ਵਿੱਚ ਲਾਵਾਂਗੇ। ਹੁਣ ਤੁਹਾਡੇ ਸਾਹਮਣੇ ਉਹ ਮੂੰਹ 'ਚ ਕੋੜ ਕਿਰਲੀ ਵਾਲੀ ਗੱਲ ਆ ਜਾਂਦੀ ਹੈ, ਜੇ ਤੁਸੀਂ ਗੁਰਦੁਆਰਿਆਂ ਦੇ ਜਿਹੜੇ ਲੋਕ ਵਿਖੇ ਹੋਏ ਨੇ ਜਾਂ ਉਹ ਅਣਜਾਣ ਜਾਣ ਭੋਲ ਕਰਦੇ ਨੇ ਜਾਂ ਇੰਡੀਅਨ ਸਿਸਟਮ ਦੇ ਨਾਲ ਹੀ ਰਲੇ ਹੋਏ ਨੇ, ਜੇ ਤੁਸੀਂ ਉਹਨਾਂ ਨੂੰ ਇਹ ਕਰ ਲੈਣ ਦਿਓ ਤਾਂ ਫਿਰ ਉਹਨਾਂ ਦੇ ਜੀ ਦੇਖੋ ਅਸੀਂ ਤਾਂ ਗੁਰਦੁਆਰਿਆਂ 'ਚ ਵੀ ਸਾਡਾ ਹੈ, ਸਾਨੂੰ ਤਾਂ ਕੋਈ ਵਿਰੋਧ ਹੀ ਨਹੀਂ ਕਰਦਾ, ਇਹਦਾ ਮਤਲਬ ਸਿੱਖ ਚਾਹੁੰਦੇ ਨਹੀਂ ਹੈ ਖਾਲਿਸਤਾਨ। ਤੇ ਜੇ ਤੁਸੀਂ ਵਿਰੋਧ 'ਚ ਖਲੋਂਦੇ ਹੋ, ਕਿਵੇਂ ਵਿਰੋਧ ਕਰੋਗੇ ਗੁਰਦੁਆਰਿਆਂ ਦੇ ਬਾਹਰ? ਹਾਲਾਂ ਨਿੱਜੀ ਤੌਰ 'ਤੇ ਜੇ ਮੈਨੂੰ ਕੋਈ ਪੁੱਛੇ ਤਾਂ ਮੈਨੂੰ ਨਹੀਂ ਚੰਗਾ ਲੱਗਦਾ। ਹਾਲਾਂ ਸਾਡੇ ਲਈ ਵੀ 90ਵਿਆਂ ਦੇ ਵਿੱਚ ਪ੍ਰੋਫੈਸਰ ਦਰਸ਼ਨ ਸਿੰਘ ਵਾਲਾ ਮੁੱਦਾ ਇੱਕ ਐਸਾ ਮੁੱਦਾ ਬਣ ਗਿਆ ਸੀ ਕਿ ਵੀ ਜਿੱਥੇ ਕਮੇਟੀਆਂ ਪਿੱਛੋਂ ਜੁਝਾਰੂ ਸਿੰਘਾਂ ਦਾ ਪੰਥਕ ਕਮੇਟੀ ਦਾ ਆਦੇਸ਼ ਸੀ ਕਿ ਭਾਈ
ਇਹ ਜਿਹੜਾ ਭਗੌੜਾ ਅਕਾਲ ਤਖਤ ਦਾ ਇਹਨੂੰ ਸਪੇਸ ਨਾ ਦਿੱਤਾ ਜਾਏ। ਜੀ ਲੇਕਿਨ ਹੁਣ ਜਿਹੜੇ 84 ਦੇ ਦੌਰ ਦੇ ਕੀਰਤਨ ਦੇ ਸ਼ਦਾਈ ਸੀ ਉਸ ਨਾਲ ਜੁੜੇ ਹੋਏ ਉਹ ਕਰਦੇ ਸੀ, ਤੁਹਾਨੂੰ ਗੁਰਦੁਆਰੇ ਦੇ ਬਾਹਰ ਹੀ ਪ੍ਰੋਟੈਸਟ ਕਰਨਾ ਪੈਂਦਾ ਸੀ। ਹੁਣ ਜੇ ਤੁਸੀਂ ਇਵੇਂ ਕਰਦੇ ਹੋ ਕਿ ਵੀ ਇਹ ਹੈ, ਫਿਰ ਹੋਏਗਾ ਜੀ ਦੇਖੋ ਇੱਕ ਤਬਕਾ ਤਾਂ ਦੇਖੋ ਜੀ ਸਿੱਖਾਂ ਦਾ ਹਾਲ ਇੱਕ ਦੂਜੇ ਦੇ ਨਾਲ ਹੀ ਲੜੀ ਜਾਂਦੇ ਨੇ, ਔਰ ਜੇ ਉਹਦੇ 'ਚ ਰੱਬ ਨਾ ਕਰੇ ਕੋਈ ਟਕਰਾਅ ਹੋ ਜਾਏ, ਕੋਈ ਗਰਮ ਜੋਸ਼ੀ 'ਚ ਇੱਧਰੋਂ ਉੱਧਰੋਂ ਨਾਅਰੇਬਾਜ਼ੀ ਹੁੰਦੀ ਹੈ ਤੇ ਫਿਰ ਪੱਗਾਂ ਲੱਥਦੀਆਂ। ਉਹ ਤੁਹਾਡੀਆਂ ਵੀਡੀਓ ਜਿਹੜੀਆਂ ਨੇ ਉਹ ਰੀਲਾਂ ਬਣ ਕੇ ਘੁੰਮ ਰਹੀਆਂ ਹੁੰਦੀਆਂ, ਕਿਉਂਕਿ ਦੁਸ਼ਮਣ ਨੇ ਕਿਸ ਹੱਦ ਤੱਕ ਜਾ ਕੇ, ਜਿਵੇਂ ਅਸੀਂ ਯੂਬਾ ਸਿਟੀ ਦੀ ਗੱਲ ਕੀਤੀ, ਤੁਸੀਂ ਵੀ ਗਏ, ਸਾਰੀ ਟੀਮ ਸਾਡੀ ਸੀ ਲਾਈਵ। ਹੁਣ 2-3 ਲੱਖ ਬੰਦਾ ਜਿਹੜਾ ਹੈ ਉਹ 2-3 ਦਿਨਾਂ 'ਚ ਔਰ 2 ਹਫ਼ਤਿਆਂ 'ਚ ਆਲਮੋਸਟ ਕਲੋਜ਼ ਟੂ ਮੋਰ ਦੈਨ 500,000 ਸਿੱਖ ਆਏ ਸ਼ਾਨੋ ਸ਼ੌਕਤ ਦੇ ਨਾਲ। ਨਗਰ ਕੀਰਤਨ 4 ਦਿਨ 5 ਦਿਨ ਦੇ ਪ੍ਰੋਗਰਾਮ, ਔਰ ਕਿਸੇ ਪ੍ਰੋਗਰਾਮ 'ਚ ਕੋਈ ਰੋਕ ਟੋਕ। ਟੁਵਰਡਸ ਦਾ ਐਂਡ ਜੇ ਕੋਈ ਗਰੁੱਪ ਉਹਨਾਂ ਦੇ ਖੜਾ ਕੀਤਾ ਹੋਇਆ ਜਾਂ ਆਪਣੇ ਤੌਰ ਦੇ ਉੱਤੇ ਪਤਾ ਨਹੀਂ ਕੌਣ ਕੀ ਨੇ, ਉਹ ਥੋੜਾ ਬਹੁਤ ਡਾਂਗੋ ਡਾਂਗੀ ਹੋ ਜਾਂਦੇ ਨੇ ਤੇ ਉਹਨਾਂ ਦੇ ਬੰਦੇ ਬੈਠੇ ਹੋਏ ਨੇ। ਔਰ ਉਹਦੇ 'ਚ ਸਾਨੂੰ ਇੱਕ ਨੇ ਕਾਲ ਕਰਕੇ, ਇੱਕ ਜਿਹੜਾ ਕੈਟ ਹੈ ਉੱਥੇ ਦਾ ਬੇਰੀਏ ਦਾ, ਜਿਹਦੀ ਫੋਟੋਆਂ ਅਮਿਤ ਸ਼ਾਹ, ਮੋਦੀ ਔਰ ਦੂਜੇ ਨਾਲ ਵੀ, ਉਹਨੇ ਕਿਹਾ ਜੀ ਸਭ ਤੋਂ ਪਹਿਲੀਆਂ ਜਿਹੜੀਆਂ ਉਹ ਰੀਲਾਂ ਨੇ ਕਿ ਵੀ ਆਹ ਦੇਖੋ ਜੀ ਸਿੱਖ ਲੜ ਰਹੇ ਨੇ, ਔਰ ਫਿਰ ਸਾਰੇ ਉਹਨਾਂ ਦੇ ਮੀਡੀਆ ਨੇ ਯੂਬਾ ਸਿਟੀ ਇਹ ਉਹ। ਜਿਨ੍ਹਾਂ ਲੋਕਾਂ ਨੇ ਤਾਂ ਲਾਈਵ 4-5 ਦਿਨ ਦੇਖਿਆ ਸੀ ਉਹਨਾਂ ਦੇ ਲਈ ਤਾਂ ਇਹ ਸੀ ਕਿ ਵੀ ਇਹ ਕਿੱਥੋਂ ਹੋ ਗਈ ਹੈ, ਉਹਨਾਂ ਨੂੰ ਲੱਗਾ ਵੀ ਇਹ ਕੋਈ ਪੁਰਾਣਾ ਹੀ ਦਿਖਾਈ ਜਾਂਦਾ। ਤੇ ਜਿਨ੍ਹਾਂ ਦਾ ਕੁਛ ਨਹੀਂ ਸੀ ਉਹਨਾਂ ਨੇ ਕਿਹਾ ਜੀ ਦੇਖੋ ਤੁਸੀਂ ਗਏ ਸੀ ਠੀਕ ਹੋ ਉੱਥੇ। ਮਤਲਬ ਹੁਣ ਤੁਸੀਂ ਅੰਦਾਜ਼ਾ ਲਾਓ ਕਿ ਪ੍ਰੋਪੇਗੈਂਡਾ ਕਿੰਨੀ ਤਾਕਤਵਰ ਚੀਜ਼ ਹੈ, ਔਰ ਇਹਨਾਂ ਦੇ ਕੋਲ ਜਿੰਨੇ ਸਾਧਨ ਨੇ ਉਹ ਕਰ ਰਹੇ ਨੇ। ਹੁਣ ਇਹ ਜਿਹੜਾ ਵੀਕਐਂਡ ਜਦੋਂ ਕਿ ਹੁਣ ਫੋਕਸ ਟਰਾਂਸਨੈਸ਼ਨਲ ਡਿਪਰੈਸ਼ਨ ਤੇ ਹੋ ਰਿਹਾ ਹੈ, ਟਰਾਂਸਨੈਸ਼ਨਲ ਟੈਰਰਿਜ਼ਮ ਤੇ FBI ਨੇ ਕੰਨ ਚੁੱਕੇ ਨੇ। ਅਸੀਂ ਆਸਟ੍ਰੇਲੀਅਨ ਜਿਹੜੀ 2+2 ਡਾਇਲੋਗ ਸੀ ਇੰਡੀਆ ਦੇ ਨਾਲ, ਕੱਲ੍ਹ ਅਸੀਂ ਜ਼ਿਕਰ ਕੀਤਾ ਸੀ, ਔਰ ਖਾਸ ਤੌਰ 'ਤੇ ਆਸਟ੍ਰੇਲੀਅਨ ਫੋਰਨ ਮਿਨਿਸਟਰ ਬੀਬੀ ਦਾ ਇੰਟਰਵਿਊ ਜਿਹੜਾ ਉਸਨੇ ਸੁਹਾਸਨੀ ਹੈਦਰ ਨਾਲ ਦਾ ਹਿੰਦੂ ਵਾਲੀ ਨੂੰ ਕੀਤਾ ਕਿ ਬਈ ਉਹ ਸਟਕ ਕਰ ਰਹੇ ਨੇ ਆਪਣੀ ਪੋਜੀਸ਼ਨ ਦੇ ਉੱਤੇ, ਸਿੱਖਾਂ ਦੇ ਨਾਲ ਖਲੋਣ ਦੀ ਲਾਈਨ। ਟ੍ਰੇਡ ਡੀਲ ਵੀ ਉਹਨਾਂ ਨੇ ਸਲੋ ਕਰ ਦਿੱਤੀ, ਕੈਨੇਡਾ ਨੇ ਬਿਲਕੁਲ ਬਲੌਕ ਕਰਤੀ, ਅਮਰੀਕਾ ਦਾ ਵੀ ਅਸੀਂ 2+2 ਡਾਇਲੋਗ ਵੇਲੇ ਐਂਟਨੀ ਬਲਿੰਕਨ ਔਰ ਐਲॉयਡ ਉਹਨਾਂ ਦੇ ਸਟੇਟਮੈਂਟਾਂ ਦਾ ਜ਼ਿਕਰ ਕੀਤਾ ਸੀ। ਪਰ ਤੁਸੀਂ ਦੇਖੋਗੇ ਕਿ ਇੱਕ ਪਾਸੇ ਪ੍ਰੈਸ਼ਰ ਇਹ ਬਿਲਟ ਹੋ ਰਿਹਾ, ਉਹਨਾਂ ਨੇ ਦੂਸਰੇ ਪਾਸੇ ਇੱਕਦਮ ਇਹ ਫਰੰਟ ਕੇ ਜੀ ਪੈਨਸ਼ਨ ਸਕੀਮ ਮਿਸ਼ਨ ਫਲਾਣਾ, ਔਰ 2-3 ਗੁਰਦੁਆਰਿਆਂ ਦੇ ਕੈਨਨਗਾਮ ਕਿ ਕੀ ਹੈ ਉਹਦਾ ਟਾਊਨ ਮੈਨੂੰ ਭੁੱਲ ਜਾਂਦਾ ਆਸਟ੍ਰੇਲੀਆ ਦਾ, ਉਹਨਾਂ ਦੀ ਕਮੇਟੀ ਨੇ ਕਿਵੇਂ ਸੱਦ ਕੇ ਉਹਨਾਂ ਨੂੰ ਕੀਤਾ। ਹਾਲਾਂ ਜਿਹੜਾ ਇੱਕ ਚਲੋ TV 84 ਦਾ ਭਾਵੇਂ ਇੱਕ ਮਿਨੀਮਮ ਰੋਲ ਹੀ ਹੈ ਇਸ ਪੱਖੋਂ, ਪਰ ਜਦੋਂ ਵਾਰਨਿੰਗ ਚਲੀ ਜਾਂਦੀ ਹੈ ਤਾਂ ਬਹੁਤ ਸਾਰੇ ਜਿਹੜੇ ਫੈਂਸ ਸਿਟਰ ਸੀ ਉਹ ਤਾਂ ਸੰਭਲ ਗਏ। ਲੇਕਿਨ 2-3 ਥਾਵਾਂ 'ਤੇ ਜੇ ਤੁਸੀਂ ਪ੍ਰੋਟੈਸਟ ਕਰਦੇ ਹੋ, ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਹੋਇਆ ਜਾਂ ਕੈਨੇਡਾ ਸਿੱਖ ਹੈਰੀਟੇਜ ਸੈਂਟਰ ਦੇ ਨਾਂ ਥੱਲੇ ਕਿਸੇ ਦੀ ਪ੍ਰਾਈਵੇਟ ਪ੍ਰਾਪਰਟੀ, ਹੁਣ ਤੁਹਾਡੀ એનર્ਜੀ ਵੀ ਉਧਰ ਲੱਗ ਰਹੀ ਹੈ। ਤੁਸੀਂ ਗੁਰਦੁਆਰਿਆਂ ਦੇ ਬਾਹਰ ਹੀ ਖਲੋਤੇ ਹੋ ਕਿਉਂਕਿ ਉਹਨਾਂ ਨੇ ਇੰਡੀਅਨ ਮਿਸ਼ਨਸ ਨੂੰ ਸੱਦਿਆ ਹੋਇਆ। ਹੁਣ ਜਦੋਂ ਇਸ ਕਿਸਮ ਦੀ ਡਰਾਮੇਬਾਜ਼ੀ ਚੱਲ ਰਹੀ ਹੈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੈਨੇਡਾ ਦੇ ਵਿੱਚ ਕੈਨੇਡੀਅਨ ਡਿਪਲੋਮੈਟ ਐਨਵॉय ਜਿੰਨੇ ਵੀ ਰਹਿ ਗਏ ਨੇ ਉਹਨਾਂ 'ਚ ਵੀ ਰਾਹ ਦੇ ਬੰਦੇ ਨੇ ਇੰਟੈਂਸ਼ਨਲੀ ਪ੍ਰਵੋਕ ਕਰ ਰਹੇ ਨੇ। ਹੁਣ ਜੇ ਕਿਸੇ ਪ੍ਰੋਟੈਸਟ ਦੇ ਵਿੱਚ ਕੋਈ ਸਿੱਖ ਨੌਜਵਾਨ ਜਿਹੜਾ ਉਹ ਐਡਰੈਸ ਕਰਦਿਆਂ ਕਹਿੰਦਾ ਕਿ ਵੀ ਇਹ ਕਾਤਲ ਨੇ ਹਰਦੀਪ ਸਿੰਘ ਨਿੱਜਰ ਦੇ, ਇਹ ਸਾਡੇ ਅੰਦਰੂਨੀ ਮਾਮਲਿਆਂ 'ਚ ਇੰਟਰਫੀਅਰ ਕਰਦੇ ਨੇ, ਇਹ ਸਾਡੀ ਸੋਵਰਨਿਟੀ ਨੂੰ ਵਾਇਓਲੇਟ ਕਰ ਰਹੇ ਨੇ ਗੁਰਦੁਆਰਿਆਂ 'ਚ ਆ ਕੇ, ਇਹ ਜਿੱਥੇ ਵੀ ਜਾਣਗੇ ਅਸੀਂ ਇਹਨਾਂ ਦੇ ਖਿਲਾਫ ਪ੍ਰੋਟੈਸਟ ਕਰਾਂਗੇ। ਔਰ ਉਹਨੇ ਕਿਹਾ ਕਿ ਜੀ ਇਹ ਜਿਹੜਾ ਜਿੱਥੇ ਵੀ ਜਾਏਗਾ ਅਸੀਂ ਪ੍ਰੋਟੈਸਟ ਕਰਾਂਗੇ। ਹੁਣ ਉਹਨੇ ਇਸ ਕਿਸਮ ਦਾ ਹੀ ਉਹਨਾਂ ਦੇ ਡਿਪਲੋਮੈਟ ਜਾਂ ਕੌਂਸੂਲੇਟ ਨੇ ਕੋਈ ਲక్ష్ਮੀ ਨਾਰਾਇਣ ਮੰਦਿਰ ਹੈ ਉੱਥੇ ਆਉਣ ਵਾਲੇ ਦਿਨਾਂ ਦੇ ਵਿੱਚ ਰੱਖਿਆ ਹੋਣਾ ਹੈ ਇਸ ਕਿਸਮ ਦਾ ਹੀ ਕੋਈ ਡਰਾਮਾ। ਉਹਨਾਂ ਨੇ ਕਿਹਾ ਜੀ ਅਸੀਂ ਇਹ ਜਿੱਥੇ ਜਾਏਗਾ ਪ੍ਰੋਟੈਸਟ ਕਰਾਂਗੇ। ਹੁਣ ਉਹ ਮੰਦਿਰ ਜਾਏ, ਗਿਰਜੇ ਜਾਏ, ਚਰਚ ਜਾਏ, ਮਸੀਤੇ ਜਾਏ, ਸਿਨਾਗੋਗ ਜਾਏ ਜਾਂ ਗਰਾਊਂਡ 'ਚ ਆਏ, ਜਿਹਨੇ ਪ੍ਰੋਟੈਸਟ ਕਰ ਰਹੇ, ਪ੍ਰੋਟੈਸਟ ਤਾਂ ਉਸ ਸਿਸਟਮ ਦੇ ਖਿਲਾਫ ਹੋ ਰਿਹਾ ਜਿਹੜਾ ਸਿਸਟਮ ਜਿਹਨੇ ਕੈਨੇਡੀਅਨ ਸਿਟੀਜ਼ਨ ਨੂੰ ਮਾਰਿਆ, ਜਿਹੜਾ ਸਿਸਟਮ ਇੰਟਰਫੀਅਰ ਕਰ ਰਿਹਾ। ਪਰ ਤੁਸੀਂ ਦੇਖੋ ਵੀ ਇਹਨਾਂ ਦਾ ਜਿਹੜਾ ਹਿੰਦੂ ਤਵੀਆਂ ਦੀ ਪ੍ਰੋਪੇਗੈਂਡਾ ਮਸ਼ੀਨਰੀ ਹੈ ਉਹ ਇੱਕ ਲੈਵਲ 'ਤੇ ਨਹੀਂ ਹੈ, ਮਲਟੀਪਲ ਲੈਵਲ ਦੇ ਉੱਤੇ ਉਹ ਕਿਵੇਂ ਕੰਮ ਕਰ ਰਹੇ ਨੇ ਕਿ ਉਹਨਾਂ ਨੇ ਪਿਛਲੇ ਪੀਰੀਅਡ 'ਚ ਇੱਕ ਸਟਾਪ ਗੈਪ ਕਿਸਮ ਦਾ MP ਬਣਿਆ ਚੰਦਰਾ ਆਰੀਆ। ਵੈਸੇ ਪੰਜਾਬੀ 'ਚ ਪਤਾ ਹੀ ਹੈ ਚੰਦਰਾ ਕਿਹਨੂੰ ਕਹਿੰਦੇ ਨੇ, ਉਹ ਅੰਗਰੇਜ਼ੀ 'ਚ ਜਿਹੜਾ ਉਹ ਲਿਖਿਆ ਵੀ ਉਵੇਂ ਹੀ ਜਾਂਦਾ ਚੰਦਰਾ।
ਕਿ ਵੀ ਚੰਦਰਿਆ ਤੇਰੇ ਕੋਲ ਹੋਰ ਕੋਈ ਕੰਮ ਨਹੀਂ, ਪਹਿਲਾਂ ਤਾਂ ਵੈਸੇ ਹੀ ਆਰੀਆ, ਤੁਸੀਂ ਉਹ ਤੋਂ ਅੰਦਾਜ਼ਾ ਲਾਓ ਜਿਹੜਾ ਆਪਣੇ ਨਾਂ ਨਾਲ ਆਰੀਆ ਲਾਇਆ, ਦੁਨੀਆ ਦਾ ਰੇਸਿਸਟ ਕਦੇ। ਔਰ ਮੈਨੂੰ ਹੈਰਾਨੀ ਹੈ ਵੀ ਕੈਨੇਡਾ ਦੇ ਜੂਜ਼ ਨੇ ਨਹੀਂ ਉਹ ਇਤਰਾਜ਼ ਕੀਤਾ ਕਿ ਵੀ ਇਹ ਐਰੀਅਨ ਹੈ, ਇਹ ਵੀ ਹਿਟਲਰ ਦਾ ਭਰਾ, ਇਹਨੂੰ ਕੱਢੋ ਇੱਥੋਂ, ਪਰ ਬਣ ਗਿਆ ਹਿੰਦੂ ਤਵੀਆਂ ਦੇ ਪਤਾ ਨਹੀਂ ਕਿਹੜੇ ਸਟੇਟ ਚੋਂ ਆਇਆ ਹੈ। ਹੁਣ ਉਹਨੇ ਮਿੱਥਿਆ ਹੀ ਹੋਇਆ ਹੈ ਕਿ ਉਹਨੇ ਪੁੱਜ ਕੇ ਮੁਖਾਲਫਤ ਕਰਨੀ ਹੈ, ਸਿੱਖ ਇਸ਼ੂਜ਼ ਦੀ ਵੀ ਕਰਨੀ ਹੈ, ਖਾਲਿਸਤਾਨ ਦੇ ਨਾਂ ਥੱਲੇ ਸਿੱਖਾਂ ਨੂੰ ਬਦਨਾਮ ਕਰਨ ਦੀ ਲਾਈਨ। ਹੁਣ ਉਹਨੇ, ਔਰ ਇਹ ਨਹੀਂ ਹੈ ਵੀ ਇੱਕ ਥਾਂ ਤੇ ਹੈ, ਤੁਸੀਂ ਇਹਨਾਂ ਦੀ ਸਟ੍ਰੈਟਜੀ ਦੇਖੋ। ਹੁਣ ਇੱਕ ਬਿਲਕੁਲ ਫੁੱਲੀ ਪੇਡ ਜਿਹੜਾ ਇਹ ਚੰਦਰਾ ਹੈ, ਉਹ ਚੰਦਰਾ ਕੈਨੇਡਾ 'ਚ ਬਣਾ ਲਿਆ। ਇੱਕ ਹੋਰ ਚੰਦਰਾ ਦਾ ਭਰਾ ਥਾਣੇਦਾਰ ਜਿਹਦੇ ਨਾਂ ਨਾਲ ਲੱਗਾ ਹੋਇਆ, ਉਹ ਮਿਸ਼ੀਗਨ ਤੋਂ ਕਾਂਗਰਸਮੈਨ ਹੈ, ਉਹ ਵੀ ਫਸਟ ਟਰਮ ਹੈ, ਇਹ ਵੀ ਫਸਟ ਟਰਮ ਹੈ। ਹੁਣ ਉਹ ਪਹਿਲਾਂ ਤਾਂ ਐਲਾਨ ਕਰਦਾ ਜੀ ਮੈਂ ਹਿੰਦੂ ਕਾਕਸ ਬਣਾ ਰਿਹਾ ਹਾਂ, ਔਰ ਸਾਡੇ ਜਿਹੜੇ ਨੇ ਆਲਰੇਡੀ 30 ਜਿਹੜੇ ਕਾਂਗਰਸਮੈਨ ਨੇ ਉਹ ਮੇਰੇ ਨਾਲ ਇਨ ਟੱਚ ਨੇ, ਨਾ ਕੋਈ ਨਜ਼ਰ ਆਇਆ ਨਾ ਕੋਈ। ਫਿਰ ਇੱਕ ਜਿੱਦਣ ਸਿੱਖ ਪ੍ਰੇਅਰ, ਸਿੱਖ ਅਰਦਾਸ US ਹਾਊਸ ਆਫ ਰਿਪਰੈਜ਼ੈਂਟੇਟਿਵਸ ਦੇ ਵਿੱਚ ਹੋ ਰਹੀ ਹੈ ਕਾਂਗਰਸ ਦੇ ਵਿੱਚ, ਉਦਣ ਉਹ ਆਪਣਾ ਹਿੰਦੂ ਸੰਮੇਲਨ ਦੇ ਨਾਂ ਥੱਲੇ ਕਾਕਸ ਦੇ, ਔਰ ਉੱਥੇ ਉਹ ਐਲਾਨ ਕਰਦਾ ਜੀ ਇਹ ਕਾਕਸ ਹਿੰਦੂ, ਬੁੱਧਿਸਟ, ਜੈਨ, ਸਿੱਖ ਕਾਕਸ ਹੈ। ਹੁਣ ਉਹਦੇ ਤੇ ਵੀ ਸਿੱਖਾਂ ਨੇ ਡਿਸਟੈਂਸ ਕੀਤਾ ਵੀ ਤੁਸੀਂ ਸਿੱਖਾਂ ਦਾ ਕਿੱਥੋਂ ਬਣ ਗਏ ਵੀ, ਖੈਰ ਖਵਾ ਵੀ ਦੱਸਣ ਦੇ ਲਈ ਕਿ ਜੀ ਇਹ ਜਿਹੜਾ, ਕਿਉਂਕਿ ਸਿੱਖ, ਬੌਧੀ, ਜੈਨੀ ਆਰਟੀਕਲ 25(20) ਦੇ ਥੱਲੇ ਹਿੰਦੂ ਐਲਾਨੇ ਹੋਏ ਨੇ, ਤੇ ਇੱਥੇ ਹਿੰਦੂ ਦੀ ਡੈਫੀਨੇਸ਼ਨ ਨੂੰ ਅਮਰੀਕਾ 'ਚ ਵੀ ਐਲੈਬੋਰੇਟ ਕਰ ਰਿਹਾ ਕਿ ਜੀ ਦੂਜਾ। ਹਾਲਾਂ ਉਹਨਾਂ ਨੇ ਸਿੱਖਾਂ ਨੇ ਕੀ ਰਿਸਪੌਂਡ ਕਰਨਾ ਸੀ, ਲੇਕਿਨ ਇੱਥੇ ਉਹ ਸਿੱਖਾਂ ਨੂੰ ਆਪਣੇ ਖੰਭਾਂ ਥੱਲੇ ਲੈ ਕੇ ਜਿਹੜਾ ਉਹ ਫੇਣਾ ਚਾਹੁੰਦੇ ਨੇ। ਤੇ ਕੈਨੇਡਾ 'ਚ ਜਿਹੜਾ ਇਹ ਚੰਦਰਾ ਹੈ, ਇਹ ਚੰਦਰਾ ਆਪਣੀਆਂ ਚੰਦਰੀਆਂ ਤੇ ਉਤਰਿਆ ਹੋਇਆ, ਔਰ ਤੁਸੀਂ ਆ ਖਬਰ ਉਹਨਾਂ ਦੀ, ਔਰ ਨਾਲ ਦੀ ਨਾਲ ਉਹਨਾਂ ਦੀਆਂ ਉਹੀ ANI IANS ਜਿਹੜੀਆਂ ਰਾਹ ਦੀਆਂ ਆਊਟਫਿਟ ਏਜੰਸੀਜ਼ ਨੇ, ਉਹ ਆਪਣਾ ਕੰਮ ਨਾਲ ਹੀ ਸ਼ੁਰੂ ਕਰ ਦਿੰਦੀਆਂ। ਹੁਣ ANI ਦੀ ਖਬਰ ਆਟਵਾ ਡੇਟ ਲਾਈਨ ਨਾਲ ਲੱਗੀ ਹੋਈ ਹੈ, ਇੰਡੀਅਨ origin Canadian MP shares video of Khalistani supporters claiming to create trouble at temple in Surrey. Chandra Arya urges government to step and take action. ਹੁਣ ਔਰ ਉਹਦੇ 'ਚ ਜਿਹੜੀ ਉਹ ਅੱਧੇ ਕੁ ਮਿੰਟ ਦੀ ਵੀਡੀਓ ਕਲਿੱਪ ਹੈ, ਜਿਵੇਂ ਮੈਂ ਕਿਹਾ ਵੀ ਇੱਕ ਗੁਰਸਿੱਖ ਉਹ ਕਹਿ ਰਿਹਾ ਕਿ ਭਾਈ ਇਹ ਜਿੱਥੇ ਵੀ ਜਾ, ਔਰ ਪ੍ਰੋਟੈਸਟ ਕਰ ਰਿਹਾ ਝੰਡਾ ਚੁੱਕ ਕੇ, ਖਾਲਿਸਤਾਨ ਦਾ ਝੰਡਾ ਹੈ, ਜਿੱਥੇ ਵੀ ਪ੍ਰੋਟੈਸਟ ਸੀ ਉਦੋਂ ਉਹਨਾਂ ਦੇ ਵੈਨਕੂਵਰ ਹੀ ਹੋਏਗਾ ਖਾਲਸਾ ਦੀਵਾਨ ਸੁਸਾਇਟੀ ਦੇ ਬਾਹਰ। ਤੇ ਉਹਨਾਂ ਨੇ ਕਿਹਾ ਕਿ ਜੀ ਸਾਨੂੰ ਪਤਾ ਲੱਗਾ ਵੀ ਇਹ ਨਹੀਂ ਕੌਂਸੂਲੇਟ ਨੇ ਜਿਹੜਾ ਇੱਥੇ ਆਇਆ ਹੋਇਆ ਅੰਦਰ ਸੇਵਾ ਦੇ ਨਾਂ ਥੱਲੇ ਇੰਟਰਫੀਅਰ ਕਰ ਰਹੇ ਨੇ, ਇਹ ਜਿੱਥੇ ਵੀ ਜਾਏਗਾ ਸਾਨੂੰ ਪਤਾ ਲੱਗਾ ਕਿ ਵੀ ਇਹ ਫਲਾਣੇ ਥਾਂ ਜਾਏਗਾ, ਅਸੀਂ ਉੱਥੇ ਵੀ ਵਿਰੋਧ ਕਰਾਂਗੇ। ਹੁਣ ਉਸ ਨੂੰ ਉਹਨੇ ਪੂਰੀ ਇੱਕ ਸਟੋਰੀ ਬਣਾ ਕੇ ਇਸ ਦੇ ਉੱਤੇ ਉਹਨੇ ਜਿਹੜਾ ਉਹ ਟਵੀਟ ਵੀ ਕੀਤਾ, ਔਰ ਉਹਦੇ ਤੇ ਉਹਨੇ ਕਿਹਾ ਕਿ ਲਾਸਟ ਵੀਕ ਖਾਲਿਸਤਾਨ ਸਪੋਰਟਰਸ ਵਰਬਲੀ, ਇੱਕ ਹੋਰ ਘਟਨਾ ਜਿਹੜੀ ਸ਼ਾਇਦ ਟੋਰਾਂਟੋ ਨਾਲ ਸੰਬੰਧਿਤ ਸੀ ਕਿ ਭਾਈ ਇੱਕ ਜਿਹੜਾ ਉਹ ਨੌਜਵਾਨ ਜਿਹੜਾ ਸਿੱਖੀ ਰੂਪ 'ਚ ਹੈ ਉਹ ਕੁਛ ਮਮ ਕਰ ਰਿਹਾ ਖਾਲਿਸਤਾਨ ਦੇ ਖਿਲਾਫ, ਤਾਂ ਉਹਨੂੰ ਪ੍ਰੋਟੈਸਟਰ ਜਿਹੜੇ ਨੇ ਉਹ ਕਾਊਂਟਰ ਕਰ ਰਹੇ ਨੇ। ਇਹ ਹੁੰਦਾ ਹੈ ਕਈ ਵਾਰੀ, ਅਸੀਂ ਵਾਸ਼ਿੰਗਟਨ 'ਚ ਜਿਹੜਾ ਦੇਖਦੇ ਹਾਂ ਕਈ ਵਾਰੀ ਆ ਕੇ ਉਹ ਕਰਦੇ ਨੇ, ਅਸੀਂ ਵੀ ਜਦੋਂ ਕਈ ਵਾਰੀ ਉਹ ਕਰ ਰਹੇ ਹੁੰਦੇ ਨੇ ਜਾ ਕੇ, ਇੱਕ ਇਹ ਨਾਰਮਲ ਹੈ ਵੀ ਜਿਹੜਾ ਤੁਹਾਡੇ ਨਾਲ ਸਹਿਮਤ ਨਹੀਂ ਹੈ, ਪਰ ਉਹਨੂੰ ਵੀ ਹਿੰਦੂ ਮੀਡੀਆ ਨੇ, ਇੰਡੀਅਨ ਮੀਡੀਆ ਨੇ ਇਵੇਂ ਪ੍ਰੈਜ਼ੈਂਟ ਕੀਤਾ, ਔਰ ਉਹਦੇ ਹੱਕ ਦੇ ਵਿੱਚ ਹੈਸ਼ਟੈਗ ਚਲਾਇਆ ਕਿ ਉਹ ਸਿੱਖ ਪੈਟਰੀਓਟ ਹੈ, ਦੇਖੋ ਉਹਨੇ ਖਾਲਿਸਤਾਨੀਆਂ ਨੂੰ ਜਿਹੜਾ ਬੁਰਾ ਭਲਾ ਕਿਹਾ ਔਰ ਸਿੱਖ ਉਹਨੂੰ ਧਮਕੀਆਂ ਦੇ ਰਹੇ ਨੇ। ਮਤਲਬ ਇਸ ਕਿਸਮ ਦੀ ਖਬਰ ਨੂੰ ਵੀ ਉਹ ਇਵੇਂ ਬਣਾ ਦਿੰਦੇ ਨੇ। ਔਰ ਇਹ ਉਹਨਾਂ ਨੇ ਇਹ ਕਿਹਾ ਕਿ ਨਾਓ, ਇਹ ਪਹਿਲਾਂ ਉਸ ਘਟਨਾ ਨੂੰ ਕੋਟ ਕੀਤਾ ਇਹਨੇ ਚੰਦਰੇ ਨੇ, ਫਿਰ ਕਹਿੰਦਾ ਨਾਓ ਇਟ ਅਪੀਅਰਸ ਦ ਸੇਮ ਖਾਲਿਸਤਾਨ ਗਰੁੱਪ ਵਾਂਟ ਟੂ ਕ੍ਰੀਏਟ ਟਰਬਲ ਐਟ ਦ ਹਿੰਦੂ ਲక్ష్ਮੀ ਨਾਰਾਇਣ ਮੰਦਿਰ ਇਨ ਸਰੀ। ਔਰ ਇਹ ਇਸ ਦੇ ਉੱਤੇ ਉਹਨੇ ਪੂਰਾ, ਫਿਰ ਉਹਨੇ ਆਪਣੀ ਹਕੂਮਤ ਨੂੰ ਕਿਹਾ, ਉਹਨੇ ਕਿਹਾ ਜੀ ਲਾਸਟ ਵੀਕ ਖਾਲਿਸਤਾਨ ਸਪੋਰਟਰਸ ਵਰਬਲੀ ਅਬਿਊਜ਼ਡ ਏ ਸਿੱਖ ਫੈਮਿਲੀ ਆਊਟਸਾਈਡ ਏ ਸਿੱਖ ਗੁਰਦੁਆਰਾ ਇਨ ਸਰੀ ਅਕੋਰਡਿੰਗ ਟੂ ਸਮ ਰਿਪੋਰਟਸ। Now it appears the same Khalistan group wants to create trouble at Hindu Lakshmi Narayan Mandir in Surrey. All these are being done in the name of freedom of speech and expression. Like a broken record, I am again asking Canadian authorities to step in and take action. ਆਪ ਹੀ ਕਹਿੰਦਾ ਵੀ ਮੈਂ ਟੁੱਟਿਆ ਬਾਜਾਂ, ਰਿਕਾਰਡ ਉਹ ਹੁੰਦਾ ਸੀ ਟੁੱਟਿਆ, ਜੇ ਤੂੰ ਟੁੱਟਿਆ ਹੀ ਹੈ ਮਿਸਟਰ ਚੰਦਰਾ, ਤੇ ਫਿਰ ਹੁਣ ਟੁੱਟਿਆ ਨੇ ਤਾਂ ਟੁੱਟੀ ਤਾਂਬੇ ਉਹਦੀ ਤੂੰਬੀ ਦੀ ਤਾਰ ਟੁੱਟ ਜਾਏ ਤਾਂ ਉਹਦੇ 'ਚੋਂ ਵੀ ਟੁਣੂ ਨਹੀਂ ਨਿਕਲਦਾ,
ਤੇਰੇ ਚੋਂ ਕੀ ਨਿਕ ਪਰ ਤੁਸੀਂ ਇਹ ਲੋਕ ਵੀ ਈਵਨ ਪੀਸਫੁਲ ਪ੍ਰੋਟੈਸਟ ਔਰ ਜੇ ਤੁਸੀਂ ਅਸੀਂ ਜਿਵੇਂ ਕੱਲ ਗੱਲ ਕੀਤੀ ਕਿ 5 ਸਵਾਲ ਜੇ ਸੁਹਾਸਿਨੀ ਹੈਦਰ ਨੇ ਆਸਟ੍ਰੇਲੀਅਨ ਫੋਰਨ ਮਿਨਿਸਟਰ ਨੂੰ ਪੁੱਛੇ ਕਿ ਜੀ ਜਿਹੜੀ ਇੰਡੀਅਨ ਗਵਰਨਮੈਂਟ ਨੇ ਰਿਪੋਰਟ ਕੀਤੀ ਖਾਲਿਸਤਾਨੀ ਸੈਸੈਸ਼ਨਿਸਟ ਦੇ ਖਿਲਾਫ, ਉਹਨੇ ਕਿਹਾ ਵੀ ਇੱਕ ਲਾਈਨ ਹੈ, ਫਾਈਨ ਲਾਈਨ ਹੈ, ਇੱਕ ਪਾਸੇ ਫਰੀडम ਆਫ ਐਕਸਪ੍ਰੈਸ਼ਨ ਹੈ, ਰਾਈਟ ਆਫ ਪੀਸਫੁਲ ਪ੍ਰੋਟੈਸਟ ਹੈ, ਦੂਸਰੇ ਪਾਸੇ ਵਾਇਲੈਂਸ ਹੈ ਐਂਡ ਵੈਂਡਲਾਈਜੇਸ਼ਨ ਹੈ। ਇਹੀ ਦੋ ਲਫ਼ਜ਼ ਉਹਨੇ ਇਸਤੇਮਾਲ ਕੀਤੇ। ਇਹੀ ਕੈਨੇਡਾ ਦਾ ਵੀ ਚਾਰਟਰ ਆਫ ਰਾਈਟਸ ਇਹੀ ਹੈ ਕਿ ਜੇ ਕੋਈ ਪੀਸਫੁਲੀ ਪ੍ਰੋਟੈਸਟ ਕਰਦਾ ਹੈ ਬਿਲਕੁਲ ਉਹਨੂੰ, ਹੁਣ ਆ ਜਦੋਂ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਟੋਰਾਂਟੋ 'ਚ ਸੀ, ਇੱਕ ਹਿੰਦੂ ਸੱਜਣ ਜਿਹੜਾ ਕਿ ਆ ਕੇ ਆਪਣਾ ਤਿਰੰਗਾ ਲੈ ਕੇ ਜਿਹੜੇ ਵੋਟਾਂ ਵੱਲ ਜਾ ਰਹੇ ਸੀ, ਉਹ ਸਾਰਾ ਦਿਨ ਉੱਥੇ ਰਿਹਾ। ਉਹਨੂੰ ਜਾ ਕੇ ਸਿੱਖਾਂ ਨੇ ਲੰਗਰ ਵੀ ਖਵਾਇਆ ਕਿ ਵੀ ਆਹ ਲੈ ਬਈ। ਉਹ ਕਹਿੰਦਾ ਰਿਹਾ ਜੀ ਮੈਂ ਭਾਵੇਂ ਇਕੱਲਾ ਹਾਂ, ਔਰ ਭਾਵੇਂ ਇਨ ਦਾ ਐਂਡ ਉਹਨੇ ਕਿਹਾ ਕਿ ਜੀ ਮੇਰੇ ਨਾਲ ਕਿਸੇ ਨੇ ਕੋਈ ਬਦਸਲੂਕੀ ਨਹੀਂ ਕੀਤੀ, ਮੈਨੂੰ ਤਾਂ ਉਹਨਾਂ ਨੇ ਖਾਣ ਨੂੰ ਵੀ ਦਿੱਤਾ। ਹੁਣ ਇੱਕ ਪਾਸੇ ਤਾਂ ਇਹ ਸਪਿਰਿਟ ਹੈ ਜਿਹੜੀ ਜ਼ਾਹਰ ਹੈ, ਭਾਵੇਂ ਇੱਕ ਬੰਦਾ ਹਜ਼ਾਰਾਂ 'ਚ ਹੋਏ, ਅਸੀਂ ਵੀ ਕਰਦੇ ਹਾਂ ਕਈ ਵਾਰੀ ਵੱਡੇ ਜਿਹੜੇ ਪ੍ਰੋਟੈਸਟ ਪ੍ਰੋ ਇੰਡੀਆ ਹੁੰਦੇ ਰਹੇ ਨੇ। ਇੱਥੇ ਇਹਨਾਂ ਦੀ ਇੰਡੀਆ ਡੇ ਪੈਰੇਡ ਹੁੰਦੀ ਸੀ, ਉਹਦੇ ਬਾਹਰ ਭਾਵੇਂ 10 ਸਿੰਘ ਹੀ ਜਾ ਕੇ ਖਲੋ ਜਾਂਦੇ ਸੀ, ਹੁੰਦਾ ਸੀ ਕਿ ਭਾਈ ਅਸੀਂ ਸਹਿਮਤ ਨਹੀਂ ਹਾਂ। ਪਰ ਇਹਨੂੰ ਜਿਵੇਂ ਹਿੰਦੂ ਸਿੱਖ ਇਸ਼ੂ ਬਣਾ ਰਿਹਾ ਹੈ, ਇਹਨੂੰ ਇਹ ਕਹਿ ਰਿਹਾ ਕਿ ਜੀ ਇਹ ਕੈਨੇਡਾ 'ਚ ਇਹ ਫਰੀडम ਆਫ ਐਕਸਪ੍ਰੈਸ਼ਨ ਔਰ ਉਹਦਾ ਮਿਸਯੂਜ਼ ਹੋ ਰਿਹਾ। ਔਰ ਇਹ ਮੈਂ ਤਾਂ ਟੁੱਟੇ ਰਿਕਾਰਡ ਵਾਂਗੂ ਆ, ਮੈਂ ਕਹਿ ਕੇ ਥੱਕ ਗਿਆ, ਮੇਰੀ ਕੋਈ ਸੁਣਦੀ ਨਹੀਂ। ਫਿਰ ਉਹ ਅੱਗੋਂ ਝੂਠ ਹੋਰ ਸਪਿਨ ਕਰਦਾ ਹੈ, ਅੰਡਰਸਕੋਰਿੰਗ that Hindu temples have remained targets for attacks over the past few years, ਕਿ ਕਈ ਸਾਲਾਂ ਤੋਂ ਹਿੰਦੂ ਮੰਦਰਾਂ ਤੇ ਹਮਲੇ ਹੋ ਰਹੇ ਨੇ। ਇਹਨਾਂ ਨੂੰ ਕੋਈ ਪੁੱਛੇ ਕਿ ਜੇ ਮੰਦਰ ਤੇ ਹਮਲਾ ਹੁੰਦਾ ਦੱਸੋ ਕਿੱਥੇ ਫੜੇ ਨੇ, ਕੌਣ ਨੇ, ਤੁਹਾਡੇ ਕੋਲ CCTV ਕੈਮਰੇ ਨੇ, ਕੈਨੇਡਾ ਦੀ ਪੁਲਿਸ ਜਿਹੜੀ ਆ ਉਹ ਕਾਰਵਾਈ ਤਾਂ ਕਰਦੀ ਹੈ ਜਦੋਂ ਰਿਪੋਰਟ ਹੋਏ। ਪਰ ਜੇ ਤੁਸੀਂ ਝੂਠ ਹੀ ਬੋਲਣਾ, ਫਿਰ ਇਹ ਚੰਦਰਾ ਕਹਿੰਦਾ ਹੈ ਹਿੰਦੂ ਟੈਂਪਲਸ ਹੈਵ ਬੀਨ ਅਟੈਕਡ ਮੈਨੀ ਟਾਈਮਸ ਡਿਊਰਿੰਗ ਦਾ ਲਾਸਟ ਕਪਲ ਆਫ ਈਅਰਸ। ਕਈ ਸਾਲਾਂ, ਮੈਨੀ ਟਾਈਮਸ ਦਾ ਮਤਲਬ ਜਿਵੇਂ ਸੈਂਕੜਿਆਂ ਹਮਲੇ ਹੋ ਕੇ, ਫਿਰ ਤੇ ਜੇ ਸੈਂਕੜਿਆਂ ਹਮਲੇ ਹੁੰਦੇ ਤਾਂ ਤੁਹਾਡੇ ਮੰਦਰਾਂ 'ਚ ਬੁੱਤ ਨਾ ਹੁੰਦੇ। ਔਰ ਸਿੱਖ ਕਦੇ ਵੀ ਮਾੜੇ ਤੋਂ ਮਾੜਾ ਵੀ ਹੋਏਗਾ, ਨਾਨ ਪ੍ਰੈਕਟਿਸਿੰਗ ਵੀ ਹੋਏਗਾ, ਉਹ ਮੰਦਰ, ਮਸੀਤ, ਚਰਚ, ਸਿਨਾਗੋਗ ਉਸ ਵਾਲੇ ਇਹ ਤੁਹਾਡੇ ਹੀ ਹਿੱਸੇ ਆਇਆ। ਤੁਸੀਂ ਜੋ ਕੁਛ ਜੂਨ 84 ਤਾਂ ਤੁਹਾਡੀ ਸਟੇਟ ਨੇ ਕੀਤਾ ਫੌਜ ਰਾਹੀਂ, ਨਵੰਬਰ 84 'ਚ ਆਪਣੀਆਂ ਕਰਤੂਤਾਂ ਭਾਰਤ ਭਰ 'ਚ ਦੇਖ ਲਓ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਨੂੰ ਕਿਵੇਂ ਬੇਅਦਬ ਕੀਤਾ ਹੈ, ਕਿਵੇਂ ਥਾਂ ਜਾ ਕੇ ਗੁਰਦੁਆਰਿਆਂ ਨੂੰ ਅੱਗਾਂ ਲਾਈਆਂ ਨੇ। ਪੰਜਾਬ ਦੇ ਵਿੱਚ 10-12 ਸਾਲ ਮੂਵਮੈਂਟ ਚੱਲੀ ਹੈ, ਇੱਕ ਵੀ ਇਨਸੀਡੈਂਟ ਦੱਸ ਦਿਓ ਕਿ ਜਿਹਦੇ 'ਚ ਸਿੱਖਾਂ ਨੇ ਕਿਸੇ ਮੰਦਰ ਨੂੰ ਢਾਇਆ ਹੋਏ, ਅੱਗ ਲਾਈ ਹੋਏ, ਜਾਂ ਪੁਜਾਰੀ ਨੂੰ ਫੜ ਕੇ ਉਹਦੀ ਜਿਹੜੀ ਹੈ ਬੋਦੀ ਨਾਲ ਉਹਨੂੰ ਬੇਅਦਬ ਕੀਤਾ ਹੋਇਆ, ਕੋਈ ਇੱਕ ਵੀ ਇਨਸੀਡੈਂਟ। ਲੇਕਿਨ ਜਦੋਂ ਝੂਠ ਦਾ ਠੇਕਾ ਲਿਆ ਹੋਇਆ, ਫਿਰ ਉਹ ਕਹਿ ਰਿਹਾ ਕਿ ਜੀ ਇਹ ਜਿਹੜਾ ਪਿਛਲੇ ਕਈ ਸਾਲਾਂ ਤੋਂ ਨੇ ਲਾਸਟ ਕਪਲ ਆਫ ਹੇਟ ਕ੍ਰਾਈਮਸ ਆਰ ਬੀਇੰਗ ਕਮਿਟਡ ਅਗੇਂਸਟ ਹਿੰਦੂ ਕੈਨੇਡੀਅਨਸ। ਤੁਸੀਂ ਦੇਖੋ ਵੀ ਨੰਗੇ ਚਿੱਟੇ ਹੋ ਕੇ ਇਹਨੂੰ ਹਿੰਦੂ ਸਿੱਖ ਇਸ਼ੂ ਬਣਾਉਣਾ, ਹੇਟ ਕ੍ਰਾਈਮ ਹਿੰਦੂ ਕੈਨੇਡੀਅਨਸ ਦੇ ਅਗੇਂਸਟ ਹੋ ਰਹੇ ਨੇ, ਹੋਰ ਨੇ। ਔਰ ਫਿਰ ਉਹ ਕਹਿੰਦਾ allowing these things to continue openly and publicly is not acceptable। ਕਿ ਜੀ ਇਹ ਖੁੱਲ੍ਹੇ ਆਮ ਹੋ ਰਿਹਾ, ਇਹ ਬਿਲਕੁਲ ਸਾਨੂੰ ਜਿਹੜਾ ਫਿਰ ਇਸ ਕਿਸਮ ਦੀ ਉਹਨੇ ਕਹਿ ਕੇ ਕਿਹਾ ਕਿ ਜੀ ਫਲਾਣਾ ਟੈਂਪਲ ਇਹ ਜਿਹੜਾ ਮਲਟੀਪਲ ਸੱਚ ਇਨਸੀਡੈਂਟਸ ਹੈਵ ਬੀਨ ਕੈਰੀਡ ਆਊਟ ਬਾਈ ਖਾਲਿਸਤਾਨੀ ਐਕਸਟ੍ਰੀਮਿਸਟ। ਔਰ ਇਸ ਸਾਰੇ ਦਾ ਹੁਣ ਇਹ ਹੈ, ਇੱਕ ਮੈਂਬਰ ਪਾਰਲੀਮੈਂਟ ਹੈ ਇਲੈਕਟਿਡ, ਤੇ ਤੁਸੀਂ ਇਹ ਤੋਂ ਅੰਦਾਜ਼ਾ ਲਾਓ ਵੀ ਇਸ ਲੈਵਲ ਦੀ ਨਫ਼ਰਤ। ਇਹੀ ਕੰਮ ਹਿੰਦੂਤਵੀ UK 'ਚ ਰਿਸ਼ੀ ਸੁਨਕ ਹਿੰਦੂਤਵੀਆਂ ਦਾ ਸਰਟੀਫਾਈਡ ਜਵਾਈ, ਜਿਹੜਾ ਨਾ ਤਾਂ ਉਹ ਜੱਗੀ ਜੌਲ ਦੇ ਇਸ਼ੂ ਨੂੰ ਚੁੱਕਣ ਲਈ ਤਿਆਰ ਹੈ, ਨਾ ਕਰਨ ਨੂੰ S ਜੈ ਸ਼ੰਕਰ ਆ ਕੇ 5 ਦਿਨ ਬੈਠਾ ਰਿਹਾ ਉੱਥੇ, ਔਰ ਉਹੀ ਜਿਹੜਾ ਹੈ। ਸੋ ਇਹਨਾਂ ਨੇ, ਹਾਲਾਂ ਇਹ ਨਹੀਂ ਹੈ ਵੀ ਇਸ ਤੋਂ ਪਹਿਲਾਂ ਇਹਨਾਂ ਨੇ ਯਤਨ ਨਹੀਂ ਕੀਤੇ ਹੈ। ਅਮਰੀਕਾ ਦੇ ਵਿੱਚ ਉਹ ਤੁਲਸੀ ਗੈਬਰਡ ਜਿਹੜੀ ਕਾਂਗਰਸ ਵੂਮਨ ਵੀ ਰਹੀ, ਗੋਰੀ, ਜਿਹੜੀ ਹਿੰਦੂ ਕਹਿੰਦੇ ਸੀ ਜੀ ਗੀਤਾ ਤੇ ਹੱਥ ਰੱਖਿਆ ਉਹਨੇ, ਸਹੁੰ ਚੁੱਕੀ ਹੈ। ਫਿਰ ਆ ਜਿਹੜਾ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਰਾਮਾ ਸਵਾਮੀ ਪ੍ਰਾਇਮਰੀ 'ਚ ਹੈਗਾ ਰਿਪਬਲਿਕਨਾਂ ਵੱਲੋਂ, ਉਹ ਵੀ ਕਿ ਜੀ ਮੈਂ ਤਾਂ ਮੇਰੀ ਜਿਹੜੀ ਹੈ ਸਾਰੀ ਪ੍ਰੇਰਨਾ ਹਿੰਦੂ ਧਰਮ 'ਚੋਂ ਨਿਕਲਦੀ ਹੈ ਜਾਂ ਦੂਜੀ ਹੈ। ਕਿਸੇ ਦਾ ਕਿਸੇ ਧਰਮ 'ਚ ਹੋਣਾ ਕੋਈ ਗੁਨਾਹ ਨਹੀਂ ਹੈ, ਪਰ ਜਦੋਂ ਤੁਸੀਂ ਇਸ ਕਿਸਮ ਦੀ ਚੀਜ਼ ਨੂੰ, ਜਿਹਨੂੰ ਕਹਿੰਦੇ ਨੇ ਕਿ ਬਈ ਟੂ ਵੀਅਰ ਔਨ ਦਾ ਸਲੀਵ, ਜਿਵੇਂ ਰਿਸ਼ੀ ਸੋਨਕ ਜੀ, ਮੈਂ ਗਾਂ ਦੀ ਪੂਜਾ ਵੀ ਲਾਲ ਮੌਲੀ ਜੈ ਰਾਮ ਜੀ ਕੀ, ਔਰ
ਉਹਨਾਂ ਸਾਰਿਆਂ ਜਿਹਨਾਂ 'ਚ ਕ੍ਰਿਮੀਨਲ ਕਿਸਮ ਦੇ ਲੋਕ ਵੀ ਬੈਠੇ ਹੋਏ ਨੇ ਜਿਹੜੇ ਉੱਥੋਂ ਦੌੜ ਕੇ ਆ ਕੇ ਉਹਨਾਂ ਨੇ ਸ਼ਰਨ ਲਈ ਹੈ। ਹੁਣ ਜਿਹੜੇ ਲਲਿਤ ਮੋਦੀ ਤੋਂ ਲੈ ਕੇ ਵਿਜੇ ਮਲਾਇਆ ਕਿੰਨੇ ਦੌੜ ਕੇ ਯੂਕੇ 'ਚ ਬੈਠੇ ਹੋਏ ਨੇ ਜੀ, ਉਹਨਾਂ ਦੀ ਐਕਸਟ੍ਰੈਡੀਸ਼ਨ ਜਾਂ ਉਹਨਾਂ ਨੂੰ ਭਾਰਤ ਵਾਪਸ, ਹੁਣ ਤਾਂ ਤੁਹਾਡਾ ਹਿੰਦੂਤਵੀ ਪ੍ਰਾਈਮ ਮਿਨਿਸਟਰ ਹੈ, ਮੰਗਵਾਓ ਉਹਨਾਂ ਨੂੰ। ਪਰ ਇਸ ਦੇ ਉਲਟ ਤੁਸੀਂ 95,000 ਪਾਉਂਡ ਜਿਹੜਾ ਉਹ ਰੱਖ ਰਹੇ ਹੋ ਕਿ ਜੀ ਅਸੀਂ ਖਾਲਿਸਤਾਨੀਆਂ ਦੀ ਸ਼ਨਾਖਤ ਕਰਨੀ ਹੈ ਕੀ ਹੈ। ਸੋ ਇਹ ਸਾਰੇ ਪਾਰਟ ਨੇ। ਸੋ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਭਾਈ ਇਸ ਵੇਲੇ ਜਿਹੜਾ ਹੈ ਇਸ ਲੈਵਲ ਦੇ ਲੋਕਾਂ ਦੇ ਨਾਲ ਸਾਡਾ ਵਾਹ ਹੈ, ਔਰ ਅਸੀਂ ਕੋਸ਼ਿਸ਼ ਕਰੀਏ ਜਿੱਥੇ ਜਿੱਥੇ ਵੀ ਆਪਸੀ ਮਿਲਵਰਤਨ ਨਾਲ ਬੈਠ ਕੇ ਗੱਲਬਾਤ ਰਾਹੀਂ ਕੋਈ ਮਸਲੇ ਹੱਲ ਹੁੰਦੇ ਨੇ ਉੱਥੇ ਕਰਨ ਦੀ ਕੋਸ਼ਿਸ਼ ਕਰੀਏ, ਪਰ ਇਹਨਾਂ ਨੂੰ ਐਕਸਪੋਜ਼ ਵੀ ਕਰੀਏ। ਅਦਰਵਾਈਜ਼ ਇਸੇ ਡਰੋਂ ਹੀ ਕਿ ਜੀ ਨਾ ਜੇ ਅਸੀਂ ਕੁਛ ਕਿਹਾ ਤਾਂ ਫਿਰ ਹੋਏਗਾ ਜੀ ਸਿੱਖ ਤਾਂ ਲੜਦੇ ਨਹੀਂ। ਇਹਨਾਂ ਨੂੰ ਰੋਕਣਾ ਵੀ ਜ਼ਰੂਰੀ ਹੈ, ਪਰ ਜਿਹੜੇ ਹਕੂਕ ਸਾਨੂੰ ਅਮਨ ਪਸੰਦ ਤਰੀਕੇ ਦੇ ਨਾਲ ਆਪਣੀ ਗੱਲ ਕਹਿਣ ਦੇ ਇੱਥੋਂ ਦੇ ਕਾਨੂੰਨ ਦਿੰਦੇ ਨੇ ਉਹਨਾਂ ਦੀ ਇਜ਼ਾਤ 'ਚ ਰਹਿੰਦੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵੀਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।